हाँ जी, सब तो पहला तो जी अस्सलाम वालेकुम ते सत श्री अकाल जी। किवें आ जी, की हाल चाल है जी वीरां दा। उम्मीद है कि सारे वीर भरा जिहड़े वो वधिया होवोगे ते सारिਆਂ ते मालक जिहड़ी है ना अपनी मेहर रखे। हाज़र हाँ जी तुहाडी खिदमत दे विच एक होर नवीं वीडियो लैके ते खुशामदीद कहने आ। सत बिस्मिल्ला जी आयां नूं। राणा साहब करिए वीडियो शुरू। हाँ बिल्कुल जी। ਅੱਜ ਫਿਰ ਆ ਮੇਰੇ ਹੱਥ ਦੇ ਵਿੱਚ ਨਾ ਕਿਤਾਬ ਹੈਗੀ ਆ ਥਿੰਕ ਐਂਡ ਗਰੋ ਰਿਚ। ਪਹਿਲਾਂ ਅਸੀਂ ਇਹਦੇ ਜਿਹੜੇ ਦੋ ਹਿੱਸੇ ਨਾ ਉਹ ਕੀਤੇ ਸੀਗੇ, ਤੁਸੀਂ ਸਾਡੀ ਵੀਡੀਓ ਨੂੰ ਦੇਖਿਆ ਵੀ। ਡਿਜ਼ਾਇਰ ਤੇ ਫੇਥ ਵਾਲੇ, ਹਾਂਜੀ, ਡਿਜ਼ਾਇਰ ਤੇ ਕੀਤੇ ਸੀ ਤੇ ਫੇਥ ਤੇ ਕੀਤੀ ਸੀ ਤੇ ਤੁਸੀਂ ਸਾਨੂੰ ਬੜੀ ਮੁਹੱਬਤ ਵੰਡੀ, ਬਹੁਤ ਮੈਸੇਜ ਆਏ। ਬਹੁਤ ਸਾਰੇ ਜਿਹੜੇ ਸਾਡੇ ਵੀਰ ਭਰਾ ਨਾ ਉਹਨਾਂ ਨੇ ਸਾਡੇ ਨਾਲ ਇਹ ਗੱਲ ਕੀਤੀ, ਸਾਡੇ ਨਾਲ WhatsApp ਤੇ ਮੈਸੇਜ ਕੀਤੇ ਤੇ ਸਾਨੂੰ ਕਿਹਾ ਵੀ ਯਾਰ ਕਿਤਾਬਾਂ ਦੇ ਉੱਤੇ ਵੀਡੀਓ ਜਿਹੜੀ ਹੈ ਨਾ ਉਹ ਜ਼ਰੂਰ ਬਣਾਓ, ਤੇ ਬੜਾ ਚੰਗਾ ਲੱਗਾ ਜੀ। ਤੇ ਇਸ ਵਾਸਤੇ ਅੱਜ ਫੇਰ ਜਨਾਬ ਜੀ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਦੋਵੇਂ ਭਰਾ ਰਾਣਾ ਖਾਲਦ ਮਕਬੂਲ ਤੇ ਅਸਲਮ ਖਾਨ ਵਕਾਰ ਹਾਜ਼ਰ ਹਾਂ। ਅੱਜ ਜਿਹੜਾ ਅਸੀਂ ਇਹਦਾ ਹਿੱਸਾ ਕਰਾਂਗੇ ਨਾ ਉਹ ਇੱਕ ਹੈਗਾ ਆ ਆਟੋ ਸੁਜੈਸ਼ਨ। ਤੇ ਅੱਜ ਇੱਕ ਨਹੀਂ ਕਰਨਾ ਬਲਕਿ ਰਾਣਾ ਸਾਹਿਬ ਕਹਿ ਰਹੇ ਆ ਕਿ ਦੋ ਦੋ ਕਰਕੇ ਨਾ ਉਹ ਹਾਂ ਕਿਤਾਬ ਨਿਬੜ ਗਈ, ਕੋਈ ਹੋਰ ਅਗਲੀ ਕਰੀ, ਕਿਉਂਕਿ ਫਿਰ ਦੂਜੀ ਕਿਤਾਬ ਵੱਲੇ ਨੂੰ ਵੀ ਜਾਈਏ। ਇਦਾਂ ਇੱਕ ਕਿਤਾਬ ਜਿਹੜੀ ਹੈ ਨਾ ਉਹ ਬੜੀ ਲੰਬੀ ਹੋ ਜੂਗੀ। ਤੇ ਇਹਦਾ ਜਿਹੜਾ ਚੌਥਾ ਹਿੱਸਾ ਹੈਗਾ ਨਾ ਉਹ ਹੈਗਾ ਆ ਸਪੈਸ਼ਲਾਈਜ਼ਡ ਨੌਲੇਜ, ਯਾਨੀ ਕਿ ਖਾਸ ਨੌਲੇਜ ਜਿਹਨੂੰ ਕਹਿੰਦੇ ਆ, ਇੱਕ ਖਾਸ ਇਲਮ। ਮੈਂ ਇੱਥੇ ਇੱਕ ਗੱਲ ਕਰੂੰਗਾ ਵੀ ਇਲਮ ਤੇ ਤਾਲੀਮ ਜਿਹੜੀ ਹੈ ਨਾ ਇਹਨੂੰ ਲੋਕੀ ਅਕਸਰ ਇਦਾਂ ਸਮਝਦੇ ਆ ਕਿ ਇਹ ਦੋਨੇ ਇੱਕੋ ਹੀ ਆ। ਇਹ ਇੱਕ ਨਹੀਂ ਹੈਗੇ। ਇਲਮ ਤੇ ਤਾਲੀਮ ਦੇ ਵਿੱਚ ਨਾ ਬਹੁਤ ਫਰਕ ਹੈਗਾ। ਸਾਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਨਾ ਸਾਨੂੰ ਤਾਲੀਮ ਦਿੱਤੀ ਜਾਂਦੀ ਆ, ਡਿਗਰੀ ਦਿੱਤੀ ਜਾਂਦੀ ਆ, ਲੇਕਿਨ ਇਲਮ ਜਿਹੜਾ ਨਾ ਇਹ ਇੱਕ ਅਲੱਗਾ ਚੀਜ਼ ਆ। ਤੇ ਅੱਜ ਦੀ ਕਿਤਾਬ ਵੀ ਮੈਨੂੰ ਇੰਝ ਹੀ ਲੱਗਦਾ ਆ ਵੀ ਇਸੇ ਗੱਲ ਦੇ ਉੱਤੇ ਆ। ਜਿਹੜਾ ਇਹ ਅਗਲਾ ਜਿਹੜੇ ਅੱਜ ਅਸੀਂ ਜਿਹਦੇ ਤੇ ਗੱਲ ਕਰਾਂਗੇ ਨਾ ਇਹ ਇਦਾਂ ਹੀ ਆ, ਕਿਉਂਕਿ ਇਲਮ ਜਿਹੜਾ ਨਾ ਅਸਲ ਦੇ ਵਿੱਚ ਇਹ ਸਕੂਲਾਂ ਚੋਂ ਨਹੀਂ ਲੱਭਦਾ। ਇਹ ਰੱਬ ਵੱਲੋਂ ਵੀ ਬਹੁਤ ਸਾਰੇ ਮੈਂ ਇਦਾਂ ਦੇ ਬੰਦੇ ਦੁਨੀਆ ਦੇ ਵਿੱਚ ਦੇਖੇ ਆ ਜਿਹੜੇ ਕਿ ਉਹ ਅਨਪੜ੍ਹ ਸੀ ਤੇ ਗੁੱਠਾ ਚਾਪ ਸੀਗੇ, ਲੇਕਿਨ ਉਹ ਦੁਨੀਆ ਦੇ ਉੱਤੇ ਰਾਜ ਕਰਕੇ ਗਏ ਆ। ਲੋਕਾਂ ਨੇ ਉਹਨਾਂ ਦੀ ਬੜੀ ਕਦਰ ਕੀਤੀ ਆ। ਕਿਉਂ ਕੀਤੀ ਆ? ਕਿ ਉਹਨਾਂ ਦੇ ਕੋਲ ਇਲਮ ਸੀ। ਇਸ ਵਾਸਤੇ ਇਲਮ ਤੇ ਤਾਲੀਮ ਦੇ ਵਿੱਚ ਨਾ ਜੀ ਉਹ ਬੜਾ ਫਰਕ ਆ। ਤੇ ਅੱਜ ਮੈਨੂੰ ਲੱਗਦਾ ਕਿ ਰਾਣਾ ਸਾਹਿਬ ਉਹੀ ਫਰਕ ਕੱਢਣਗੇ। अस्सलाम वालेकुम जी राणा साहब। वालेकुम सलाम। राणा साहब मेरा पहला सवाल थोड़े नाल यही हैगा कि ਜਿਹੜਾ ਆਟੋ ਸੁਜੈਸ਼ਨ ਆ ਉਹ ਕੀ ਹੁੰਦਾ? ਅੱਛਾ, ਅਸਲ ਵਿੱਚ ਨਾ ਇੱਕ ਹੁੰਦਾ ਵਾ ਸ਼ਊਰ ਤੇ ਇੱਕ ਹੁੰਦਾ ਲਾ ਸ਼ਊਰ। ਸ਼ਊਰ ਦੇ ਜ਼ਰੀਏ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਉਂਦੀ ਆ ਨਾ ਉਹ ਆਉਂਦੀ ਆ ਸਾਡੀ 5 ਸੈਂਸਸ ਤੋਂ। ਯਾਨੀ ਕਿ ਅਸੀਂ ਛੂਹਨੇ ਆ ਕਿਸੇ ਚੀਜ਼ ਨੂੰ, ਅਸੀਂ ਸੁੰਘਦੇ ਆ, ਅਸੀਂ ਚੱਖਦੇ ਆ, ਅਸੀਂ ਦੇਖਦੇ ਆ, ਅਸੀਂ ਸੁਣਦੇ ਆ। ਇਹ 5 ਸੈਂਸਸ ਤੋਂ ਜਿਹੜੀ ਕੋਈ ਸਾਨੂੰ ਇਲਮ ਹਾਸਲ ਹੁੰਦਾ ਨਾ ਇਹ ਸਾਡਾ ਸ਼ਊਰੀ ਇਲਮ ਹੁੰਦਾ ਵਾ ਹੈ। ਤੇ ਇਸ ਤੋਂ ਇਲਾਵਾ ਜਿਹੜਾ ਵਾ ਨਾ ਜਿਹੜਾ ਕੋਈ ਸਾਨੂੰ ਹੋਰ ਇਲਮ ਜਿਹੜਾ ਆਉਂਦਾ ਵਾ ਉਹ ਸਾਡਾ ਲਾ ਸ਼ਊਰ ਦਾ ਹੈ। ਤੇ ਅਸਲ 'ਚ ਲਾ ਸ਼ਊਰ ਕਿਸ ਤਰ੍ਹਾਂ, ਯਾਨੀ ਕਿ ਲਾ ਸ਼ਊਰ ਕੋਲ ਕਿਸ ਤਰ੍ਹਾਂ ਜਾਂਦੀ ਹੈ ਇਨਫੋਰਮੇਸ਼ਨ। ਉਹ ਕਹਿੰਦੇ ਕਿ ਜਦੋਂ ਸ਼ਊਰ ਕੋਲ ਚੀਜ਼ ਆਉਂਦੀ ਹੈ ਨਾ ਕੋਈ ਵੀ, ਉਹ ਫਿਰ ਸਕਰੀਨਿੰਗ ਕਰਦਾ ਵਾ ਕਿ ਇਹਨੂੰ ਕਿਹੜੀ ਸ਼ੈ ਨੂੰ ਮੈਂ ਲਾ ਸ਼ਊਰ ਤੱਕ ਭੇਜਾਂ, ਕਿਹੜੀ ਨੂੰ ਨਾ ਭੇਜਾਂ। ਅੱਛਾ, ਹਾਂ ਉਹਦੀ ਵੀ ਸੈਂਸਰ ਲੱਗਾ। ਹਾਂ, ਸੈਂਸਰ ਲੱਗਾ ਵਾ। ਉਹ ਫਿਰ ਕੁਝ ਚੀਜ਼ਾਂ ਭੇਜਦਾ ਵਾ, ਕੁਝ ਨੂੰ ਜਿਹੜਾ ਨਾ ਉਹਦੇ ਖਿਆਲ 'ਚ ਵੀ ਇਹਦੀ ਸ਼ਊਰ ਤੂੰ ਇੰਝ ਲਾ ਲਾ ਆਪਣਾ ਖੇਤੀਬਾੜੀ ਵਾਲੇ ਹਿਸਾਬ ਵਿੱਚ ਸ਼ਊਰ ਤੇ ਲਾ ਸ਼ਊਰ ਦਾ। ਕਿ ਸ਼ਊਰ ਜਿਹੜਾ ਵਾ ਨਾ ਇੱਕ ਇਸ ਤਰ੍ਹਾਂ ਦਾ ਖੇਤ ਆ ਜਿਹਦੇ 'ਚ ਕੋਈ ਪੱਕੀ ਠੱਕੀ ਜੀ ਫਸਲ ਲੱਗੀ ਹੋਈ ਆ ਤੇ ਉਹਦੀ ਸਪਰੇ ਸਪਰੂ ਵੀ ਹੋਈ ਆ ਜਾਂ ਗੰਦ ਬੂਟੀ ਪੱਟੀ ਹੋਈ ਆ। ਜਿਹੜਾ ਲਾ ਸ਼ਊਰ ਆ ਨਾ ਉਹ ਜੰਗਲ ਤਰ੍ਹਾਂ ਵਾ। ਅੱਛਾ, ਉਹਦੇ 'ਚ ਜੜੀ ਬੂਟੀਆਂ, ਘਾਹ ਬੂਟ ਬਹੁਤ ਕੁਛ ਉੱਗਿਆ ਹੋਇਆ ਵਾ ਹੈ। ਉਹਦੇ 'ਚ ਕਰਨਾ ਇਹ ਹੁੰਦਾ ਕਿ ਲਾ ਸ਼ਊਰ 'ਚ ਨਾ ਤੁਸੀਂ ਸ਼ਊਰ ਦੇ ਜ਼ਰੀਏ ਕੁਛ ਨਾ ਖਾਸ ਜਿਹੜਾ ਵਾ ਨਾ ਬੀਜ ਪਾਣੇ ਹੁੰਦੇ ਆ ਤੇ ਕੁਛ ਜਿਹੜੀਆਂ ਜੜੀ ਬੂਟੀਆਂ ਜਿਹੜੀਆਂ ਨਾ ਉਹ ਪੱਟਣੀਆਂ ਹੁੰਦੀਆਂ ਵਾ ਤਾਂ ਕਿ ਜਿਹੜੇ ਚੰਗੇ ਬੀਜ ਆ ਨਾ ਉਹ ਉੱਥੋਂ ਉੱਗਣ। ਉਹ ਫਿਰ ਅਸੀਂ ਨਾ ਆਟੋ ਸੁਜੈਸ਼ਨ ਹੁੰਦਾ ਕਿ ਅਸੀਂ ਨਾ ਉਹਨੂੰ ਬਾਰ-ਬਾਰ ਯਾਨੀ ਕਿ ਨਾ ਕਹਿੰਦੇ ਆ ਕਿ ਯਾਰ ਇਹ ਕੰਮ ਕਰ, ਇਹ ਕੰਮ ਕਰ, ਇਹ ਕੰਮ ਕਰ ਹੈ। ਉਹ ਆਟੋ ਸੁਜੈਸਟ ਵਾਲੇ ਆ ਵੀ। ਉਹ ਫਿਰ ਇਸ ਤਰ੍ਹਾਂ ਫਿਰ ਲਾ ਸ਼ਊਰ ਜਿਹੜਾ ਵਾ ਨਾ ਫਿਰ ਉਹ ਸਾਨੂੰ ਤਿਆਰ ਕਰਦਾ ਵਾ ਕਿਸੇ ਕੰਮ ਲਈ ਹੈ। ਇਹ ਯਾਨੀ ਕਿ ਬੜੀ ਅਸਲ 'ਚ ਨਾ
ਕਿਤਾਬ ਦੀ ਕੁਛ ਐਵਾਂ ਐਸੀਆਂ ਹੁੰਦੀਆਂ ਵਾ ਕਿ ਉਹਨਾਂ ਨੂੰ ਜਦੋਂ ਤੁਸੀਂ ਸਮਰੀ ਚ ਕਰਨਾ ਚਾਹੋ ਨਾ ਖੁਲਾਸਾ, ਉਹਨਾਂ ਅੱਛਾ ਨਹੀਂ ਹੁੰਦਾ। ਜਿਸ ਤਰ੍ਹਾਂ ਕੋਈ ਅਗਰ ਖਾਣੇ ਪੀਣੇ ਦੀ ਸ਼ੈ ਦਾ ਜ਼ਾਇਕਾ ਵਾ ਨਾ, ਉਹ ਤੁਸੀਂ ਇਹ ਕਹਿ ਸਕਦੇ ਹੋ ਕਿ ਯਾਰ ਇਹ ਖੱਟਾ ਵਾ, ਇਹ ਮਿੱਠਾ ਬੜਾ ਮਜ਼ੇਦਾਰ ਆ, ਲੇਕਿਨ ਅਸਲ ਮਜ਼ਾ ਉਹਨੂੰ ਹੀ ਆਉਂਦਾ ਜਿਹੜਾ ਨਾ ਉਹਨੂੰ ਚੱਖਦਾ ਵਾ। ਇਹ ਕਿਤਾਬ ਦਾ ਵੀ ਇਹੀ ਹੁੰਦਾ ਕਿ ਕਿਤਾਬ ਜਦੋਂ ਬੰਦਾ ਪੜ੍ਹਦਾ ਵਾ ਨਾ ਪੂਰੀ, ਉਹ ਫਿਰ ਬਹੁਤ ਸਾਰੀਆਂ ਸ਼ਾਵਾਂ ਉਹਦੇ ਤੇ ਨਾ ਖੁੱਲਦੀਆਂ ਵਾ। ਹੁਣ ਅਸੀਂ ਅਗਰ ਉਹ 10 ਸਫ਼ਿਆਂ ਨੂੰ ਯਾਨੀ ਕਿ ਪੂਰੇ ਨੂੰ, ਫਿਰ ਉਹ ਲੰਬਾ ਹੋ ਜਾਂਦਾ ਵਾ ਕੰਮ। ਅਸੀਂ ਸਾਡਾ ਤਾਂ ਮਤਲਬ ਇੱਕ ਲੋਕ ਹਾਂ ਲੋਕ ਕਿਤਾਬਾਂ ਵਾਲੇ ਜਿਹੜਾ ਵਾ ਨਾ ਚੱਲਣ। ਸਾਡਾ ਮਤਲਬ ਤਾਂ ਇਹ ਹੈਗਾ ਅਸਲ ਦੇ ਵਿੱਚ ਤਾਂ ਵੀ ਦੇਖੋ ਜੀ, ਆ ਤਾਂ ਲਿਖੀ ਹੋਈ ਤਾਂ ਇਹ ਅੰਗਰੇਜ਼ੀ ਦੇ ਵਿੱਚ ਤੇ ਉਰਦੂ ਚ ਵੀ ਇਹਦੇ ਬਹੁਤ ਸਾਰੇ ਤਰਜਮੇ ਆ, ਇਹਦੇ ਪੰਜਾਬੀ ਚ ਵੀ ਤਰਜਮੇ ਹੈਗੇ, ਲੇਕਿਨ ਅਸੀਂ ਪੰਜਾਬੀ ਦੇ ਵਿੱਚ ਆਪਣੇ ਭਰਾਵਾਂ ਤੱਕ ਇਹ ਗੱਲ ਪਹੁੰਚਾਉਂਦੇ ਆ ਵੀ ਇਹ ਵੀ ਇਹ ਇੱਕ ਯਾਦ ਬਣ ਕੇ ਨਾ YouTube ਦੇ ਉੱਤੇ ਪਈ ਰਹੂਗੀ। ਲੇਕਿਨ ਇਹ ਆਸਾਨ ਪੰਜਾਬੀ ਦੇ ਵਿੱਚ ਨਾ ਇਹ ਸਾਡੀ ਗੱਲਬਾਤ ਆ ਤੇ ਖੁਲਾਸਾ ਜਿਹੜਾ ਨਾ, ਯਾਨੀ ਕਿ ਵੱਡੀ ਸਾਰੀ ਗੱਲ ਨੂੰ ਥੋੜੇ ਜਿਹੇ ਉਹਦੇ ਵਿੱਚ ਸਮਝਾਉਣ ਨਾਲੇ ਉਹ ਇੱਕ ਇਹ ਵੀ ਹੁੰਦਾ ਨਾ, ਕਈ ਵਾਰੀ ਇਹ ਹੁੰਦਾ ਕਿ ਤੁਸੀਂ ਕਿਤੇ ਡੰਡੀ ਪਾਉਂਦੇ ਆ ਤਾਂ ਕਿ ਅਗਲਾ ਆਣੇ ਵਾਲਾ ਕੋਈ ਨਾ ਉਹਨੂੰ ਚੌੜੇ ਰਾਹ ਚ ਬਦਲ ਦੇਵੇ। ਹੈ ਬੜੀ ਗੱਲ ਤੇ ਜਾਂ ਉਹਨੂੰ ਉੱਥੇ ਸੜਕ ਬਣਾ ਦੇਵੇ। ਅਸੀਂ ਯਾਨੀ ਕਿ ਜਿਹੜਾ ਵਾ ਨਾ ਇਹ ਉਹਦੇ ਚ ਆਡੀਓ ਚ ਪੰਜਾਬੀ ਚ ਨਾ ਅਸੀਂ ਉਹ ਡੰਡੀ ਪਾ ਰਹੇ ਆ ਕਿਤਾਬਾਂ ਦੀ ਬਾਅਦ ਚ, ਤਾਂ ਕਿ ਆਣੇ ਵਾਲੇ ਜਿਹੜੇ ਲੋਕ ਆ ਨਾ ਉਹ ਇਹਨੂੰ ਯਾਨੀ ਕਿ ਸੜਕਾਂ ਚ ਬਦਲ ਸਕਣ। ਦੁਨੀਆ ਭਲੀ ਤੋਂ ਭਲੀ ਆਂਦੇ ਰਹਿਣੇ ਆ, ਪਤਾ ਨਹੀਂ ਅਸੀਂ ਤਾਂ ਖੈਰ ਇੱਕ ਜ਼ਰਰੇ ਦੇ ਬਰਾਬਰ ਹੈਗੇ ਆ। ਸਾਡੀ ਤਾਂ ਇੱਕ ਕੋਸ਼ਿਸ਼ ਆ ਇਹਦੇ ਵਿੱਚ, ਅਸੀਂ ਇਹ ਕੋਈ ਨਹੀਂ ਹੈਗਾ ਵੀ ਅਸੀਂ ਇਹ ਕਹੀਏ ਵੀ ਅਸੀਂ ਬਹੁਤ ਐਕਸਪਰਟ ਜਾਂ ਕੋਈ ਉਹ ਗੱਲ ਸਪੈਸ਼ਲਾਈਜ਼ ਇਹਦੇ ਚ ਅਸੀਂ ਕੋਈ ਨਹੀਂ ਹੈਗੇ ਜਿਹਦੇ ਤੇ ਅੱਗੇ ਅਸੀਂ ਗੱਲ ਕਰਾਂਗੇ। ਆਟੋ ਸੁਜੈਸ਼ਨ ਹੋ ਗਿਆ ਜੀ? ਹਾਂ, ਆਟੋ ਸੁਜੈਸ਼ਨ ਦਾ ਇੰਨਾ ਕੀ ਸੀਗਾ? ਆਟੋ ਸੁਜੈਸ਼ਨ ਤੇ ਅਸਲ ਚ ਇਹ ਇੰਨਾ ਕਿਉਂਕਿ ਬਾਕੀ ਉਹ ਗੱਲਾਂ ਨਾ ਉਹੀ ਉਹਨੇ ਕੀਤੀਆਂ ਵਾ ਬਿਆਨ, ਫੇਥ ਵਾਲੀਆਂ ਤੇ ਡਿਜ਼ਾਇਰ ਵਾਲੀਆਂ ਹੈ। ਉਹ ਮੈਂ ਕਿਹਾ ਦੁਬਾਰਾ ਉਹਨਾਂ ਨੂੰ ਗੱਲਾਂ ਨੂੰ ਦੁਹਰਾਵਾਂਗੇ ਤੇ ਉਹ ਦੁਹਰਾਣਾ ਉਸ ਹਿਸਾਬ ਸਿਰ ਨਾ ਜਿਹੜਾ। ਹਾਂ, ਮੈਂ ਇਹਦੇ ਚ ਇੱਕ ਛੋਟੀ ਜਿਹੀ ਮਿਸਾਲ ਰਾਣਾ ਸਾਹਿਬ ਇੱਕ ਦਊਂਗਾ ਵੀ ਤੁਸੀਂ ਨਾ ਫਰਜ਼ ਕਰੋ ਕਿ ਤੁਸੀਂ ਬੱਸ ਦੇ ਵਿੱਚ ਬਹਿ ਗਏ, ਠੀਕ ਹੈ ਜੀ, ਤੁਹਾਡੇ ਤੋਂ 2-4 ਸੀਟਾਂ ਛੱਡ ਕੇ ਨਾ ਅੱਗੇ ਤੁਹਾਡਾ ਕੋਈ ਜਾਣਨ ਵਾਲਾ ਬੰਦਾ ਬੈਠਾ, ਜਿਹਦੇ ਨਾਲ ਤੁਹਾਡਾ ਕੋਈ ਦਿਲੀ ਲਗਾਓ ਵੀ ਆ, ਉਹ ਸ਼ਨਾਸ਼ਕ ਯਾਨੀ ਕਿ ਕਾਫੀ ਹੱਦ ਤੱਕ ਉਹਨੂੰ ਵੀ ਤੁਹਾਡੇ ਨਾਲ ਕੋਈ ਪਿਆਰ। ਇਹਦੇ ਵਿੱਚ ਨਾ ਜੀ ਸ਼ਊਰ ਤੇ ਲਾ ਸ਼ਊਰ ਦਾ ਜਿਹੜਾ ਤਲਕ ਆ ਨਾ, ਇਹਦੇ ਆਰਡਰਾਂ ਦੇ ਵਿੱਚ ਮੁਹੱਬਤ ਬਹੁਤ ਜ਼ਰੂਰੀ ਹੈ। ਅਗਰ ਤੁਹਾਡੀ ਉਹਦੇ ਵਿੱਚ ਉਹ ਖਿੱਚ ਨਹੀਂ ਨਾ ਹੈਗੀ, ਫਿਰ ਇਹ ਆਰਡਰ ਨਹੀਂ ਦਿੰਦਾ। ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਨਾ ਕਿ ਇਹ ਉੱਥੋਂ ਬੈਕ ਵੀ ਕਰ ਦਿੰਦਾ ਹੈ, ਉਹ ਬੈਕ ਉਹਨਾਂ ਨੂੰ ਕਰਦਾ ਆ ਜਿਹਦੇ ਵਿੱਚ ਮੁਹੱਬਤ ਨਹੀਂ ਹੁੰਦੀ। ਅੱਛਾ, ਉਹ ਗੱਲ ਤੁਹਾਡੀ ਨਾ ਯਾਨੀ ਕਿ ਕਿਤਾਬ ਨਾਲ ਤਾਂ ਨਹੀਂ ਤਲਕ। ਇੱਕ ਮੇਰੇ ਕਜ਼ਨ ਹੈਗੇ ਕਾਸ਼ਫ, ਤੇ ਉਹ ਇਸਤਰੀ ਨਾ ਇੱਕ ਜਗ੍ਹਾ ਤੇ ਬਹਿਸ ਛਿੜ ਰਹੀ ਸੀ ਕਿ ਉਹ ਕਹਿੰਦੇ ਵੀ ਇੱਕ ਅਸੀਂ ਫਿਕਰਾ ਸੁਣਦੇ ਆ ਵੀ ਜਿਹੜਾ ਬੰਦਾ ਇੱਜ਼ਤ ਨਹੀਂ ਨਾ ਕਰਦਾ ਉਹ ਮੁਹੱਬਤ ਨਹੀਂ ਕਰ ਸਕਦਾ। ਉਹ ਕਹਿੰਦਾ ਯਾਰ ਇਹ ਮੁਹੱਬਤ ਦਾ ਤੇ ਇੱਜ਼ਤ ਦਾ ਤਾਂ ਰੌਲਾ ਹੀ ਕੋਈ ਨਹੀਂ ਹੈ। ਉਹਨੇ ਕਿਹਾ ਜਿਹੜਾ ਮੁਹੱਬਤ ਕਰਨੇ ਵਾਲਾ ਉਹ ਤੇ ਇੱਜ਼ਤ ਆਪਣੀ ਵੀ ਗਵਾ ਕੇ ਆਂਦਾ ਦੂਸਰੇ ਦਾ ਬਾਅਦ। ਉਹਨੇ ਕਿਹਾ ਮਜਨੂ ਸੀ, ਬੜਾ ਬਾਇਜ਼ਤ ਕਬੀਲੇ ਦਾ ਸਰਦਾਰ ਬੰਦਾ ਸੀ ਹੈ, ਤੇ ਉਹ ਆਇਆ ਯਾਨੀ ਕਿ ਜਿਹੜਾ ਵਾ ਨਾ ਆਪਣੀ ਇੱਜ਼ਤ ਗਵਾ ਕੇ ਮੁਹੱਬਤ ਵਾਲੇ ਰੌਲੇ ਤੇ ਆਇਆ ਹੈ। ਜਾਂ ਮਹੀਂਵਾਲ ਸੀ ਹੈ, ਉਹ ਇਸ ਤਰ੍ਹਾਂ ਯਾਨੀ ਕਿ ਉਹ ਗੱਲ ਜਿਹੜੀ ਆ ਨਾ ਉਹ ਕਿਉਂਕਿ ਉਹਦੇ ਤਾਂ ਫਿਰ ਕਾਨੂੰਨ ਵੀ ਵੱਖਰੇ ਆ ਜਾਂਦੇ ਆ ਨਾ ਚੀਜ਼ਾਂ ਦੇ। ਹਾਂਜੀ, ਮੈਂ ਇਹੀ ਗੱਲ ਕਰਦਾ ਨਾ ਰਾਣਾ ਸਾਹਿਬ ਕਿ ਉਹ ਗੱਲ ਜਿਹੜੀ ਮੈਂ ਕਰ ਰਿਹਾ ਸੀ ਉਹ ਇਹ ਸੀਗੀ ਕਿ ਜਦੋਂ ਸ਼ਊਰ ਲਾ ਸ਼ਊਰ ਨੂੰ ਕੋਈ ਹੁਕਮ ਦਿੰਦਾ ਨਾ, ਤੁਸੀਂ ਜਿੱਦਾਂ ਗੱਲ ਕੀਤੀ ਵੀ ਉਹ ਬਹੁਤ ਸਾਰੇ ਆਰਡਰ ਜਿਹੜੇ ਆ ਨਾ, ਉਹ ਜਿੱਦਾਂ ਆਪਣੀ ਹੁਣ ਆਪਾਂ ਅਦਾਲਤ ਦੇ ਵਿੱਚ ਕਿਧਰੇ ਸੁਪਰੀਮ ਕੋਰਟ ਦੇ ਵਿੱਚ ਕੋਈ ਦਰਖਾਸਤ ਦਈਏ ਨਾ, ਉਹ ਪਹਿਲਾਂ ਉੱਥੇ ਉਹਦੀ ਵਾਸਤੇ ਇੱਕ ਜਿਹੜੀ ਉਹਦੀ ਹੀਅਰਿੰਗ ਆ ਨਾ ਉਹ ਹੁੰਦੀ ਆ ਵੀ ਇਹ ਸੁਣਨ ਦੇ ਕਾਬਲ ਹੈ ਵੀ ਆ। ਅੱਜ ਨੂੰ ਅਸੀਂ ਕਹਿੰਦੇ ਛੱਡੀਏ ਸਰ ਵੀ ਇਹ ਨਹੀਂ ਬਕਾਇਦਾ ਕੇਸ ਲੱਗਦਾ ਵੀ ਇਹ ਸੁਣਨ ਦੇ ਕਾਬਲ, ਜੇ ਸੁਣਨ ਦੇ ਕਾਬਲ ਹੋਵੇ ਨਾ ਜੀ ਤੇ ਜੱਜ ਰੱਖਦਾ ਹੈ, ਨਹੀਂ ਤੇ ਵਾਪਸ ਕਰ ਦਿੰਦਾ ਹੈ। ਬਿਲਕੁਲ ਉਹ ਇਦਾਂ ਹੀ ਆ ਕਿ ਇਹਦੇ ਚ ਮੁਹੱਬਤ ਬੜੀ ਜ਼ਰੂਰੀ ਹੈ। ਤੁਹਾਡਾ ਕੇਸ ਇਸ ਕਾਬਲ ਹੋਣਾ ਚਾਹੀਦਾ ਵੀ ਲਾਸ਼ ਹੋਰ ਉਹਦੇ ਉੱਤੇ ਬਿਲਕੁਲ ਉਹਦੇ ਚ ਬਿਲਕੁਲ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਉਹਦੇ ਚ ਮੈਂ ਉਹ ਵਜ਼ਾਹਤ ਕਰਦਾ ਚੱਲਾਂ। ਅਸਲ ਚ ਉਹ ਕਹਿੰਦਾ ਕਿ ਲਾਸ਼ਊਰ ਜਿਹੜਾ ਨਾ ਉਹਨਾਂ ਸ਼ੈਵਾਂ ਨੂੰ ਹੀ ਫੜਦਾ ਜਿਨ੍ਹਾਂ ਚ ਜਜ਼ਬਾਤ ਸ਼ਾਮਲ ਹੁੰਦੇ ਆ, ਅਹਿਸਾਸਾਤ ਸ਼ਾਮਲ ਹੁੰਦੇ ਆ ਹੈ। ਵਰਨਾ ਉਹ ਨਾ ਜਿਹੜਾ ਇੱਕ ਬਾਰ-ਬਾਰ ਰਿਪੀਟ ਵਾਲੀ ਗੱਲ ਤੇ ਨਾ ਉਹ ਮਸ਼ੀਨ, ਉਹ ਤਾਂ ਫਿਰ ਮਸ਼ੀਨ ਦੀ ਠਕ 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 ਆ ਨਾ ਹੈ, ਤੇ ਉਹ ਇੱਕ ਆਵਾਜ਼ ਆ ਤੁਹਾਨੂੰ ਆ ਰਹੀ ਆ ਵੀ ਜਿਹਦੇ ਜਜ਼ਬਾਤ ਨਹੀਂ ਹੈ, ਉਹ ਕੋਈ ਮਸ਼ੀਨ ਦੀ ਆਵਾਜ਼ ਆ ਰਹੀ ਹੈ। ਇੱਕ ਤੁਹਾਨੂੰ ਨਿਆਣਾ ਰੋਣ ਦੀ ਆਵਾਜ਼ ਆਉਂਦੀ ਆ, ਉਹ ਆਵਾਜ਼ ਜਿਹੜੀ ਹੈ ਨਾ ਬੜੀ ਜਲਦੀ ਯਾਨੀ ਕਿ ਤੁਹਾਨੂੰ ਨਾ ਕਰਦੀ ਆ। ਤੇ ਉਹਦੇ ਚ ਵਾਕਈ ਕਿ ਅਸਲ ਚ
ਲਾਸ਼ੌਰ ਨੇ ਉਹੀ ਸ਼ਵਾਂ ਨੂੰ ਫੜਨਾ ਵਾ ਜਿਹਦੇ ਚ ਮੁਹੱਬਤ ਆ, ਹਾਂ, ਜਜ਼ਬਾਤ ਹਾਂ, ਆ, ਅਹਿਸਾਸਾਤ। ਅਹਿਸਾਸਾਤ। ਹਾਂ। ਠੀਕ ਹੈ ਜੀ। ਉਹ ਇਦਾਂ ਵੀ ਮੈਂ ਤੁਹਾਨੂੰ ਮਿਸਾਲ ਬੱਸ ਵਾਲੀ ਦੇ ਰਿਹਾ ਸੀਗਾ ਵੀ ਉਹ ਬੰਦਾ, ਹੁਣ ਤੁਸੀਂ ਬੈਠੇ ਆ ਤੇ ਤੁਸੀਂ ਚਾਹੁੰਦੇ ਆ ਵੀ ਇਹ ਬੰਦਾ ਮੈਨੂੰ ਪਿੱਛੇ ਮੁੜ ਕੇ ਵੇਖੇ ਹੈ, ਤੁਸੀਂ ਪੂਰੇ ਉਹਦੇ ਨਾਲ ਨਾ ਜੀ ਅਹਿਸਾਸ, ਜਜ਼ਬਾਤ ਤੇ ਮੁਹੱਬਤ ਜਿਹੜੀ ਉਹ ਤੁਹਾਡੇ ਚ ਪਹਿਲਾਂ ਮੌਜੂਦ ਸੀ ਨਾ, ਉਹਨੂੰ ਇਕੱਠਾ ਕਰਕੇ ਨਾ ਉਹਨੂੰ 2-3 ਵਾਰੀ ਆਪਣੇ ਅੰਦਰ ਆਵਾਜ਼ ਮਾਰੂਗੇ ਨਾ, ਉਹ ਬੰਦਾ ਵੀ ਪਿੱਛੇ ਮੁੜ ਕੇ ਜ਼ਰੂਰ ਦੇਖੂਗਾ। ਇੰਜ ਕਰਕੇ ਉਹ ਦੇਖੂਗਾ ਤੇ ਉਹਨੂੰ ਇੰਜ ਲੱਗੂਗਾ ਵੀ ਪਿੱਛੇ ਕੋਈ ਬੰਦਾ ਬਕਾਇਦਾ ਮੇਰੇ, ਹਾਲਾਂਕਿ ਪੰਜ ਸੈਂਸਾਂ ਚ ਕੋਈ ਨਹੀਂ ਹੁੰਦੀ ਗੱਲ। ਹਾਂਜੀ, ਤੇ ਉਹ ਅਸੀਂ ਵੀ ਆਪਣੀ ਇੱਕ ਵਗਾਵੀਂ ਜੀ ਵਿੱਚ ਲਾ ਦਿੱਤੀ ਜੀ। ਅੱਛਾ ਰਾਣਾ ਸਾਹਿਬ, ਇਹ ਤਾਂ ਹੋ ਗਿਆ ਉਹ ਆਟੋ ਸੁਜੈਸ਼ਨ ਹੈ। ਹੁਣ ਅੱਗੇ ਗੱਲ ਆ ਗਈ ਹੈ ਜੀ ਸਪੈਸ਼ਲਾਈਜੇਸ਼ਨ ਕਹਿ ਲੋ, ਸਪੈਸ਼ਲਾਈਜ਼ਡ ਨੌਲੇਜ ਕਹਿ ਲੋ। ਠੀਕ ਹੈ ਜੀ, ਇਹ ਕੀ ਹੁੰਦਾ? ਅੱਛਾ, ਇਲਮ ਜਿਹੜਾ ਵਾ ਨਾ ਉਹ ਹੈਗਾ ਵਾ ਦੋ ਕਿਸਮ ਦਾ। ਇੱਕ ਹੈਗਾ ਆਮ ਇਲਮ, ਇੱਕ ਹੈਗਾ ਖਾਸ ਇਲਮ। ਆਮ ਇਲਮ ਉਹ ਆ ਜਿਹਨੂੰ ਅਸੀਂ ਕਹਿ ਦਿੰਦੇ ਆ ਜਨਰਲ ਨੌਲੇਜ, ਜਿਹਨੂੰ ਮੈਨੂੰ ਕਹਿ ਦਿੰਦੇ ਆ ਵੀ ਰਾਣਾ ਸਾਹਿਬ ਨੂੰ ਜਨਰਲ ਨੌਲੇਜ। ਉਹ ਕਹਿੰਦੇ ਨੇ ਵੀ ਜਨਰਲ ਨੌਲੇਜ ਵਾਲੇ ਦੇ ਬਾਰੇ ਚ ਕਿਹਾ ਜਾਂਦਾ ਵਾ ਵੀ ਇਹ ਉਹ ਬੰਦਾ ਹੁੰਦਾ ਜਿਹਨੂੰ ਸਭ ਕੁਝ ਆਉਂਦਾ, ਇਹਨੂੰ ਪਰ ਇੱਕ ਕੰਮ ਨਹੀਂ ਆਉਂਦਾ। ਐਵੇਂ ਉਹ ਹਰ ਸ਼ਾਇਦ ਦਾ ਹੀ ਹੁੰਦਾ ਵਾ, ਜੈਕ ਆਫ ਆਲ ਟ੍ਰੇਡ ਮਾਸਟਰ ਆਫ ਨਨ ਹੈ। ਤੇ ਸਪੈਸ਼ਲਾਈਜੇਸ਼ਨ ਵਾਲਾ ਜਿਹੜਾ ਬੰਦਾ ਹੁੰਦਾ ਨਾ, ਉਹਨੂੰ ਕਿਸੇ ਨਾ ਕਿਸੇ ਇੱਕ ਕੰਮ 'ਚ ਨਾ ਮਹਾਰਤ ਹੁੰਦੀ ਹੈ। ਤੇ ਜਿਹੜਾ ਜਨਰਲ ਨੌਲੇਜ ਆ ਨਾ, ਉਹਦਾ ਲੱਗਦਾ ਤੇ ਇੰਜ ਆ ਕਿ ਇਹ ਬੜੀ ਯਾਨੀ ਕਿ ਫਾਇਦੇ ਵਾਲੀ ਸ਼ੈ ਆ, ਲੇਕਿਨ ਉਹ ਜਨਰਲ ਨੌਲੇਜ ਜ਼ਿੰਦਗੀ 'ਚ ਇੰਨਾ ਕੰਮ ਨਹੀਂ ਆਉਂਦਾ ਹੈ। ਗਰੋ ਰਿਚ, ਤੁਸੀਂ ਉਹਦੇ ਨਾਲ ਅਮੀਰ ਨਹੀਂ ਹੋ ਸਕਦੇ। ਹਾਂ, ਗੱਲਾਂ ਬਾਤਾਂ ਕਰ ਸਕਦੇ ਆ, ਆਪਾਂ ਵਲਾਗ ਬਣਾ ਸਕਦੇ ਆ ਉਹਦੇ ਨਾਲ, ਪਰ ਅੱਜ ਕੱਲ ਤਾਂ ਹੁਣ ਅਮੀਰ ਹੋਣੇ ਵਾਲਾ ਵੀ ਤਰੀਕਾ ਆ ਗਿਆ ਉਸ ਹਿਸਾਬ ਨਾਲ। ਆਹੋ ਜੀ, ਇਹ ਤਾਂ ਕੋਈ ਗੱਲ ਨਹੀਂ ਹੈਗਾ। ਹੁਣ ਆ ਤੁਹਾਡੀ ਵੀਡੀਓ ਜਿਹੜੀ ਆ ਇਹ 100 ਮਿਲੀਅਨ ਲੱਗ ਜੇ ਤੇ ਜਨਰਲ ਨੌਲੇਜ ਜਿਹੜਾ ਹੈ, ਤੁਸੀਂ ਕਹਿਣਾ ਜਨਰਲ ਨੌਲੇਜ। ਲੇਕਿਨ ਉਹਦੇ ਚ ਅਸੀਂ ਫਿਰ YouTube ਦਾ ਸਪੈਸ਼ਲਾਈਜ਼ਡ ਨੌਲੇਜ ਵੀ ਤਾਂ ਇਸਤੇਮਾਲ ਕੀਤਾ ਹੈ ਨਾ। ਹਾਂ, ਕੱਲੇ ਜਨਰਲ ਨੌਲੇਜ ਤਾਂ ਅਸੀਂ ਮੰਜੀ ਤੇ ਬੈਠੇ ਰਹਿਣਾ ਸੀ। ਨਹੀਂ, ਜੇ ਤੁਹਾਡੇ ਕੋਲ ਜਨਰਲ ਨੌਲੇਜ ਨਾ ਹੋਵੇ ਤਾਂ YouTube ਵੀ ਕੁਝ ਨਹੀਂ ਕਰਦਾ। YouTube ਵੀ ਕੁਝ ਨਹੀਂ ਕਰਦੀ। ਇਹ ਵੀ ਗੱਲ ਤੁਹਾਡੀ ਠੀਕ ਹੈ। YouTube ਤਾਂ ਇੱਕ ਪਲੇਟਫਾਰਮ ਆ। ਤੇ ਉਹ ਇਸ ਤਰ੍ਹਾਂ ਉਹ ਕਹਿੰਦਾ ਕਿ ਸਪੈਸ਼ਲਾਈਜ਼ਡ ਨੌਲੇਜ ਆ ਨਾ ਜਿਹੜਾ, ਇਹ ਤੁਹਾਨੂੰ ਦੌਲਤ ਜਿਹੜਾ ਵਾ ਨਾ ਇਹ ਦਿੰਦਾ ਵਾ। ਤੇ ਉਹਦੇ ਫਿਰ ਉਹ ਮਿਸਾਲਾਂ ਦਿੰਦਾ ਵਾ, ਕਹਿੰਦਾ ਕਿ ਹੁਣ ਕਈ ਬੰਦੇ, ਉਹਨਾਂ ਨੂੰ ਐਡੀਸਨ ਜਿਹੜਾ ਸੀ ਉਹ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ, ਥੋੜੇ ਜਿਹੇ ਮਹੀਨੇ ਸਕੂਲ ਗਿਆ, ਫਿਰ ਇੱਕ ਡੀਲ ਕਾਰਨੇਗੀ ਆ ਸਟੀਲ ਦਾ ਬੜਾ, ਉਹਨੂੰ ਨਹੀਂ ਸੀ ਪਤਾ ਸਟੀਲ ਬਣਦਾ ਕਿਸ ਤਰ੍ਹਾਂ ਕੀ, ਲੇਕਿਨ ਉਹਨੂੰ ਪਤਾ ਸੀ ਸਟੀਲ ਦੇ ਕਾਰੋਬਾਰ ਉਹ ਕਰਨਾ ਜਾਣਦਾ ਸੀ। ਇਸ ਤਰ੍ਹਾਂ ਫੋਰਡ ਆ ਨਾ, ਜਿਹੜਾ ਫੋਰਡ ਕਹਿੰਦੇ 6ਵੀਂ ਜਮਾਤ ਚੋਂ ਦੌੜਿਆ ਸੀ, ਲੇਕਿਨ ਉਹਨੂੰ ਨਾ ਯਾਨੀ ਕਿ ਬੜੀ ਵੱਡੀ ਉਸਨੇ ਕੰਪਨੀ ਦੀ ਬੁਨਿਆਦ ਰੱਖੀ, ਫੋਰਡ ਕੰਪਨੀ ਦੀ। ਉਹਨੂੰ ਕਿਸੇ ਬੰਦੇ ਨੇ, ਅਖਬਾਰ ਵਾਲੇ ਨੇ ਨਾ, ਉਹਦੇ ਲਿਖ ਦਿੱਤਾ ਵੀ ਇਹ ਜਾਹਲ ਆ। ਉਹਨੇ ਉਹਦੇ ਤੇ ਕੇਸ ਕਰ ਦਿੱਤਾ, ਵਕੀਲ ਬੁਲਾ ਲਏ ਉਹਨੇ। ਹੁਣ ਬੰਦੇ ਨੇ ਨਾ, ਹੁਣ ਉਹ ਸਕੂਲੇ ਸਕਾਲੇ ਤੋਂ ਗਿਆ ਨਹੀਂ ਸੀ ਐਡਾ, ਉਹਨੂੰ ਪੁੱਛਿਆ ਵੀ ਆ ਫਲਾਂ ਦੱਸ ਵੀ ਨਾਵਲ ਕਿਹਨੇ ਲਿਖਿਆ, ਉਹਨੇ ਚੁੱਪ ਰਿਹਾ। ਉਹਨੇ ਫਿਰ ਕਿਹਾ, ਉਹਨੇ ਕਿਹਾ ਵੀ ਉਹ ਬਰਤਾਨੀਆ ਨੇ ਕਿੰਨੇ ਫੌਜੀ ਭੇਜੇ ਸੀ ਅਮਰੀਕਾ 1757 ਦੀ, ਜਦੋਂ ਅਮਰੀਕਾ ਦੀ ਜੰਗੇ ਆਜ਼ਾਦੀ ਸੀ। ਉਹਨੇ ਹੱਸ ਜੀ ਕਿ ਉਹਨੇ ਕਿਹਾ ਵੀ ਮੈਨੂੰ ਇਹ ਨਹੀਂ ਪਤਾ ਕਿੰਨੇ ਫੌਜੀ ਗਏ ਸੀ, ਮੈਨੂੰ ਇਹ ਪਤਾ ਵੀ ਜਿੰਨੇ ਗਏ ਸੀ ਉਹਨਾਂ 'ਚ ਬਹੁਤ ਥੋੜੇ ਵਾਪਸ ਆਏ ਸੀ, ਹੈ ਵੀ ਉੱਥੇ ਹੀ ਜਿਹੜਾ ਨਾ ਮਾਰੇ ਮੂਰੇ ਗਏ ਸੀ। ਤੇ ਉਹ ਫਿਰ ਉਹਨੇ ਨਾ ਬਾਅਦ ਵਿੱਚ ਉਹਨੇ ਕਿਹਾ ਯਾਰ ਤੂੰ ਮੈਨੂੰ ਕਿਹੜੀਆਂ ਗੱਲਾਂ ਪੁੱਛ ਰਿਹਾ ਵਾ, ਹੈ। ਉਹਨੇ ਕਿਹਾ ਮੈਨੂੰ ਜੋ ਚਾਹੀਦਾ ਹੁੰਦਾ ਵਾ, ਮੇਰੀ ਮੇਜ਼ ਤੇ ਉਹਨੇ ਕਿਹਾ ਇੱਕ ਬਟਨ ਵਾਲਿਆਂ ਦੀ ਲਾਈਨ ਲੱਗੀ ਹੋਈ ਆ, ਮੈਨੂੰ ਜਦੋਂ ਕਿਸੇ ਸ਼ੋਬੇ ਦੇ ਮੁਤਲਕ ਇਲਮ ਚਾਹੀਦਾ ਹੁੰਦਾ, ਮੈਂ ਉਹ ਬਟਨ ਦਬਾਨਾ, ਉਸ ਇਲਮ ਦਾ ਬੰਦਾ ਜਿਹੜਾ ਆਂਦਾ ਵਾ, ਮੈਂ ਉਹਦੇ ਕੋਲ ਪੁੱਛਦਾ ਵਾ, ਉਸ ਜਿਹੜਾ ਨਾ ਜਵਾਬ ਦਿੰਦਾ ਵਾ, ਤੇ ਮੈਂ ਆਪਣਾ ਕਰ ਲੈਂਦਾ। ਲੋਕਾਂ ਨੇ ਵੀ ਕਿਹਾ ਵੀ ਇਹਨਾਂ ਗੱਲ ਜਿਹੜੀ ਆ ਨਾ ਵੈਲਿਡ ਹੈਗੀ ਆ। ਤੇ ਇਸ ਤਰ੍ਹਾਂ ਹੀ ਅੱਜ ਕੱਲ੍ਹ ਲੋਕੀ ਨਾ ਜਿਹੜੇ ਅੱਛੇ ਮੈਨੇਜਰ ਆ ਨਾ, ਜਾਂ ਅੱਛੇ ਬਿਜ਼ਨਸ ਆ ਕਰ, ਉਹ ਅਗਰ ਉਹਨਾਂ 'ਚ ਕੋਈ ਸਪੈਸ਼ਲਾਈਜ਼ ਨੌਲੇਜ ਨਾ ਵੀ ਹੋਵੇ ਨਾ, ਉਹ ਇੱਕ ਉਹਨਾਂ 'ਚ ਹੁੰਦੀ ਆ ਨੌਲੇਜ ਨੂੰ ਜਾਂ ਕਿਸੇ ਵੀ ਸ਼ੈ ਨੂੰ ਆਰਗੇਨਾਈਜ਼ ਕਰਨਾ। ਉਹ ਆਰਗੇਨਾਈਜੇਸ਼ਨ ਦੇ ਨਾ ਯਾਨੀ ਕਿ ਮੈਨੇਜਰ ਚੰਗੇ ਹੁੰਦੇ ਆ, ਉਹ ਸਪੈਸ਼ਲਾਈਜ਼ਡ ਬੰਦਿਆਂ ਨੂੰ ਨਾ ਆਪਣੇ ਮੁਲਾਜ਼ਮ ਰੱਖਦੇ ਆ, ਹੈ। ਉਹਨਾਂ ਦਾ ਉਹਨਾਂ ਕੋਲ ਮੁੱਲ ਲੈਂਦੇ ਆ, ਉਹਨਾਂ ਨੂੰ ਕਿਰਾਏ ਤੇ ਉਹਨਾਂ ਕੋਲ ਇਲਮ ਜਿਹੜਾ ਵਾ ਨਾ ਇੱਕ ਕਿਸਮ ਦਾ ਲੈਂਦੇ ਆ। ਹੁਣ ਸਾਡੇ ਅਖਬਾਰਾਂ 'ਚ TV ਤੇ ਲਿਖਣੇ ਵਾਲੇ ਬਹੁਤ ਸਾਰੇ ਬੰਦੇ ਐਸੇ ਆ ਕਿ ਜਿਨ੍ਹਾਂ ਦਾ 70-80% ਕੰਮ ਰਿਸਰਚਰ ਕਰਦੇ ਆ। ਉਹ ਪਿੱਛੋਂ ਲਿਖਿਆ ਲਿਖਾਇਆ ਉਹ ਲਿਖਿਆ ਉਹਨਾਂ ਦਾ ਹੁੰਦਾ। ਤੇ ਹੁਣ ਪਿਛਲੇ ਜਿਹੇ ਦਿਨ ਆਪਾਂ ਇੱਕ ਮਿਲੇ ਸੀ ਬੜੇ ਤਕੜੇ,
ਉਹਨਾਂ ਨੇ ਦੱਸਿਆ ਵੀ ਮੇਰੇ ਕੋਲ 3 ਰਿਸਰਚਰ ਇੱਕ ਚੀਜ਼ ਦੀਆਂ, 3 ਰਿਸਰਚਰ ਇੱਕ ਚੀਜ਼ ਦੇ ਆ, ਹਾਂ ਵੀ ਮੈਨੂੰ ਕਿਸੇ ਵੀ ਚੀਜ਼ ਦਾ ਹੋਵੇ ਮੈਂ ਉਹਨਾਂ ਕਹਿੰਦਾ ਮੈਸੇਜ ਕਰਦਾ WhatsApp ਤੇ ਮੈਸੇਜ ਕਰਨਾ, ਮੈਨੂੰ ਆ ਜਾਂਦਾ। ਯਾਨੀ ਕਿ ਉਹ ਇਲਮ ਖਰੀਦ ਹੀ ਰਹੇ ਨੇ। ਹਾਂ ਇਲਮ ਖਰੀਦ ਇਹ ਉਹਨਾਂ ਨੇ ਮੁੱਲ ਲਿਆ, ਮੈਂ ਨਹੀਂ ਕੀਤਾ। ਹਾਂ ਉਹੀ ਇਹੀ ਹੈ ਨਾ ਕਿ ਵੀ ਚੀਜ਼ ਹੁਣ ਜਿਸ ਤਰ੍ਹਾਂ ਫੁੱਟਬਾਲ ਦੀ ਇਹ ਕਿਤਾਬ ਦੀ ਗੱਲ ਨਹੀਂ, ਮੈਨੂੰ ਆਦਤ ਤਾਂ ਮਸਾਲਾ ਦੀ, ਮੈਂ ਮਸਾਲਾ ਬਿਲਕੁਲ ਉਹੀ ਆਪਣੇ ਵੱਲੋਂ ਹੀ ਜਿਹੜੀਆਂ ਮਸਾਲਾਂ ਆਉਂਦੀਆਂ ਉਹੀ ਦਿੰਦਾ। ਨਹੀਂ ਠੋਕੋ ਹੁਣ ਇੱਕ ਟੀਮ ਦਾ ਮਿਡਫੀਲਡਰ ਆ ਨਾ ਜਿਹੜਾ, ਉਹ ਚੰਗਾ ਸਟਰਾਈਕਰ ਨਹੀਂ ਹੈ, ਲੇਕਿਨ ਦੂਸਰੀ ਟੀਮ ਦਾ ਮਿਡਫੀਲਡਰ ਆ ਸਟਰਾਈਕਰ ਵੀ ਆ, ਲੇਕਿਨ ਜਿਹੜਾ ਸਟਰਾਈਕਰ ਚੰਗਾ ਨਹੀਂ, ਉਹ ਆਰਗੇਨਾਈਜ਼ਰ ਚੰਗਾ, ਉਹਨੂੰ ਪਤਾ ਵਾ ਕਿ ਕਿਹੜੇ ਕਿਹੜੇ ਮੇਰੇ ਸਟਰਾਈਕਰ ਜਿਹੜੇ ਆ ਨਾ ਉਹ ਗੇਂਦ ਨੂੰ ਅੱਛਾ ਗੋਲ ਚ ਕਨਵਰਟ ਕਰ ਸਕਦੇ ਆ। ਉਹ ਗੇਂਦ ਫਿਰ ਨਾ ਉਹਨਾਂ ਫਾਰਵਰਡਾਂ ਕੋਲ ਸਿੱਟਦਾ ਵਾ ਜਿਹੜੇ ਗੇਂਦ ਚ ਸਿੱਟ ਦਿੰਦੇ ਯਾਰ, ਟੀਮਾਂ ਫਿਰ ਉਹੀ ਮਿਡਫੀਲਡਰ ਵਾਲੀਆਂ ਜਿੱਤਦੀਆਂ ਵਾ ਜਿਹੜੇ ਕਿ ਨਾ ਪੂਰੇ 11 ਬੰਦਿਆਂ ਨੂੰ, 11 ਆਪਣਿਆਂ ਨੂੰ ਤੇ 11 ਅਗਲਿਆਂ ਨੂੰ ਆਰਗੇਨਾਈਜ਼ ਕਰਕੇ ਪੂਰੇ ਖਿਲਾਉਂਦੇ ਆ। ਹੈ ਇਸ ਤਰ੍ਹਾਂ ਹੀ ਇਲਮ ਦਾ ਵੀ ਜਿਹੜਾ ਵਾ ਨਾ, ਇਹ ਹੁਣ ਇੰਨੀ ਤਾਂ ਨਹੀਂ ਹੈ ਜ਼ਿੰਦਗੀ ਕਿ ਤੁਸੀਂ ਹਰ ਕਿਸਮ ਦਾ ਇਲਮ ਹਾਸਲ ਕਰ ਸਕੋ। ਤੁਹਾਨੂੰ ਇਹ ਇਲਮ ਹੋਣਾ ਚਾਹੀਦਾ ਵਾ ਕਿ ਯਾਰ ਇਹ ਚੀਜ਼ ਦਾ ਮੈਨੂੰ ਇਲਮ ਕਿੱਥੋਂ ਹੋ ਸਕਦਾ ਵਾ। ਹੁਣ ਦੇਖੋ ਨਾ ਇੰਟਰਨੈਟ ਤੇ ਤੁਸੀਂ ਲੱਭਣਾ ਵਾ, ਤੁਹਾਨੂੰ ਅਗਰ ਇਹ ਤੁਹਾਨੂੰ ਇਲਮ ਨਹੀਂ, ਲੇਕਿਨ ਤੁਹਾਨੂੰ ਇਹ ਪਤਾ ਯਾਰ ਇਹ ਮਿਲ ਕਿੱਥੋਂ ਸਕਦੀ ਹੈ ਇਨਫੋਰਮੇਸ਼ਨ, ਹੈ ਤੁਸੀਂ ਉੱਥੋਂ ਗੂਗਲ ਤੋਂ ਸਰਚ ਕਰਦੇ ਆ ਤੇ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਆ। ਯਾਨੀ ਕਿ ਜਿਹੜਾ ਇੱਕ ਤਾਂ ਹੁੰਦਾ ਕਿ ਸਪੈਸ਼ਲਾਈਜ਼ ਨੌਲੇਜ ਹੋਣਾ, ਅਗਰ ਸਪੈਸ਼ਲਾਈਜ਼ ਨੌਲੇਜ ਨਹੀਂ ਹੈ, ਤੁਹਾਨੂੰ ਇਹ ਪਤਾ ਹੋਵੇ ਕਿ ਯਾਰ ਮੈਂ ਨਾ ਚੀਜ਼ਾਂ ਨੂੰ ਤਰਤੀਬ ਕਿਸ ਤਰ੍ਹਾਂ ਦੇਣਾ ਵਾ, ਹੈ ਨੌਲੇਜ ਕਿੱਥੋਂ ਕਿੱਥੋਂ ਯਾਨੀ ਕਿ ਜਿਹੜਾ ਵਾ ਨਾ ਮਿਲਦਾ ਵਾ। ਹੁਣ ਦੇਖ ਮੈਨੂੰ ਸ਼ਰਬਤ ਦਾ ਵਾ ਮੇਰੇ ਕੋਲ ਇੱਥੇ ਨਹੀਂ, ਲੇਕਿਨ ਮੈਨੂੰ ਇਹ ਪਤਾ ਕਿ ਯਾਰ ਸ਼ਰਬਤ ਬਣਾਉਣ ਵਾਲੀਆਂ ਚੀਜ਼ਾਂ ਕਿੱਥੋਂ ਕਿੱਥੋਂ ਲੱਭਦੀਆਂ ਵਾ, ਹੈ ਜਾਂ ਸ਼ਰਬਤ ਬਣਿਆ ਬਣਾਇਆ ਕਿੱਥੋਂ ਲੱਭਦਾ ਵਾ, ਹੈ ਉਹ ਜਿਹੜਾ ਇਹ ਇਲਮ ਨਾ ਇੱਥੇ ਫਿਰ ਇੱਕ ਕਹਿ ਦਿੰਦੇ ਆ ਕਿ ਨੌਲੇਜ ਪਾਵਰ ਆ। ਨੌਲੇਜ ਪਾਵਰ ਨਹੀਂ ਹੁੰਦਾ, ਉਹਦਾ ਇਸਤੇਮਾਲ ਜਿਹੜਾ ਨਾ ਉਹ ਪਾਵਰ ਆ। ਹੁਣ ਫਰਜ਼ ਕਰਕੇ ਇੱਥੇ ਇੱਕ ਮਸ਼ੀਨ ਆ, ਉਹ ਪਈ ਆ, ਤੈਨੂੰ ਉਹ ਮਸ਼ੀਨ ਤੂੰ ਬਣਾ ਲਈ, ਲੇਕਿਨ ਉਹ ਪਾਵਰ ਉਦੋਂ ਆ ਜਦੋਂ ਤੂੰ ਉਸ ਮਸ਼ੀਨ ਨੂੰ ਇਸਤੇਮਾਲ ਕਰਨਾ, ਚਲਾਣਾ ਵਾ। ਹੈ ਹੁਣ ਫਰਜ਼ ਕਰਕੇ ਇੱਥੇ 2 ਪਹੀਏ ਪਏ ਰੇੜੀ ਦੇ, ਤੂੰ ਜੋੜ ਲਿਆ, ਹੁਣ ਪੱਠੇ ਢੋਣੇ ਆ ਤੂੰ, ਵੈਸੇ ਤੈਨੂੰ ਚੱਕ ਕੇ ਲਿਆਣੇ ਪੈਣਗੇ ਤੇ ਲੇਕਿਨ ਜਦੋਂ ਤੂੰ ਉਸ ਰੇੜੀ ਨੂੰ ਇਸਤੇਮਾਲ ਚ ਲਿਆਏਗਾ ਫਿਰ ਉਹ ਤੇਰਾ ਇਲਮ ਜਿਹੜਾ ਵਾ ਨਾ ਉਹ ਫਿਰ ਪਾਵਰ ਬਣਾਏਗਾ। ਇਦਾਂ ਹੀ ਕੋਈ ਸ਼ੱਕ ਨਹੀਂ। ਗੱਲ ਉਹੀ ਹੈ ਜੀ ਵੀ ਮੈਂ ਜਿਹੜੀ ਗੱਲ ਕੀਤੀ ਸੀ ਨਾ ਜੀ, ਆ ਜਿਹੜੀ ਰਾਣਾ ਸਾਹਿਬ ਨੇ ਗੱਲ ਸੁਣਾਈ ਹੈ, ਕਿਉਂਕਿ 3 ਪੜ੍ਹੇ ਹੋਏ ਸੀ, ਕੋਈ 6 ਪੜ੍ਹੇ ਹੋਏ ਸੀਗੇ, ਇਹ ਫਿਰ ਇਹ ਸਕੂਲਾਂ ਕਾਲਜਾਂ ਚੋਂ ਨਹੀਂ ਉਹਨਾਂ ਨੂੰ ਇਹ ਇਲਮ ਲੱਭਾ, ਉਹਨਾਂ ਦੇ ਕੋਲ ਇਹ ਇਲਮ ਜ਼ਹਾਨਤ ਉਹ ਮੌਜੂਦ ਸੀਗੀ ਤੇ ਉਹਨਾਂ ਨੇ ਉਹ ਇਹਨੂੰ ਅੱਗੇ ਰੱਖ ਕੇ ਉਹ ਕਾਮਯਾਬੀ ਦੀ ਤਰਫ ਵਧੇ। ਇਦਾਂ ਹੀ ਆ ਨਾ ਜੀ ਰਾਣਾ ਸਾਹਿਬ। ਫਿਰ ਅੱਛਾ, ਫਿਰ ਦੂਸਰੀ ਜਿਹੜੀ ਚੀਜ਼ ਆ, ਮੇਨ ਚੀਜ਼ ਨਾ ਆਈਡੀਆ ਹੁੰਦਾ ਵਾ, ਜਿਸ ਬੰਦੇ ਨੂੰ ਖਿਆਲ ਆ ਜਾਂਦਾ। ਹੁਣ ਤੁਸੀਂ YouTube ਤੇ ਦੇਖ ਲਓ ਨਾ ਵੀ ਜਿਹੜੇ ਕੋਈ 4-5 ਬੰਦੇ ਉੱਪਰ ਜੇ ਟੌਪ ਦੇ ਆ, ਉਹ ਪ੍ਰੋਫੈਸਰ ਨਹੀਂ ਸੀ, ਪ੍ਰੋਫੈਸਰ ਉਹਨਾਂ ਨੂੰ ਮਿਲਣ ਆਉਂਦੇ ਆ। ਹਾਂ, ਕਿਉਂਕਿ ਉਹਨਾਂ ਨੇ ਬੰਦਿਆਂ ਕੋਲ ਆਈਡੀਆ ਸੀ ਵੀ ਯਾਰ ਅਸੀਂ ਇਸ ਤਰ੍ਹਾਂ ਦੀ ਵੀਡੀਓ ਕਰਾਂਗੇ ਤੇ ਇਹ ਲੋਕੀ ਵੀਡੀਓ ਦੇਖਣਗੇ, ਉਹਨਾਂ ਨੇ ਉਸ ਆਈਡੀਆ ਨੂੰ ਇੰਪਲੀਮੈਂਟ ਕੀਤਾ। ਹੈ ਮੇਨ ਚੀਜ਼ ਜਿਹੜਾ ਵਾ ਨਾ ਉਹ ਆਈਡੀਆ ਵਾ। ਸਪੈਸ਼ਲਾਈਜ਼ ਨੌਲੇਜ ਤਾਂ ਤੁਸੀਂ ਕਿਸੇ ਕੋਲੋਂ ਵੀ ਕਰ ਸਕਦੇ ਆ, ਲੇਕਿਨ ਜਿਹੜਾ ਆਈਡੀਆ ਵਾ ਨਾ ਉਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ। ਫਿਰ ਆਈਡੀਆ ਸੋਚ ਕੇ ਫਿਰ ਉਸ ਨੂੰ ਆਈਡੀਆ ਨੂੰ ਇੰਪਲੀਮੈਂਟ ਕਰਨਾ। ਇਦਾਂ ਹੀ ਹੋਇਆ ਨਾ, ਜਿੱਦਾਂ ਕਿ ਆਪਾਂ ਇੱਕ ਡਾਕਟਰ ਹੁੰਦਾ, ਕਹਿੰਦੇ ਜੀ ਇਹ ਜਨਰਲ ਫਿਜ਼ੀਸ਼ੀਅਨ, ਇਹ ਮੈਡੀਕਲ ਦਾ ਡਾਕਟਰ ਹੈਗਾ, ਉਹ ਸਾਰੇ ਜਿਸਮ ਨੂੰ ਉਹ ਨੱਕ ਦੀ, ਕੰਨ ਦੀ, ਗਲੇ ਦੀ, ਹੱਡੀ, ਉਹ ਹਰ ਸ਼ਾਇਦ ਦੀ ਦਵਾਈ ਨਾ ਜੀ ਉਹ ਤੁਹਾਨੂੰ ਚੈੱਕ ਕਰਕੇ ਨਾ ਉਹ ਲਿਖ ਕੇ ਦਿੰਦਾ। ਪਰ ਇੱਕ ਡਾਕਟਰ ਹੁੰਦਾ ਆ ਸਪੈਸ਼ਲਾਈਜ਼, ਕਹਿੰਦੇ ਆ ਇਹ ਅੱਖਾਂ ਦਾ ਸਪੈਸ਼ਲ ਆ, ਸਪੈਸ਼ਲਿਸਟ, ਇਹ ਕੰਨ ਦਾ ਸਪੈਸ਼ਲਿਸਟ, ਕੰਨ ਦਾ ਸਪੈਸ਼ਲਿਸਟ ਆ, ਨੱਕ ਦਾ ਸਪੈਸ਼ਲਿਸਟ, ਗੁਰਦਿਆਂ ਦਾ। ਇਦਾਂ ਹੀ ਜਿਹੜੀ ਜਿੱਥੇ ਵਸਦੇ ਆ, ਜਿਹਦੇ ਨਾਲ ਅਸੀਂ ਜੁੜੇ ਹੋਏ ਆ, ਸਾਡੀ ਖੇਤੀਬਾੜੀ ਆ, ਸਾਡਾ ਆ ਜਿਹੜਾ ਡੰਗਰਾਂ ਪਸ਼ੂਆਂ ਵਾਲਾ ਸਾਡਾ, ਇਹਦੇ ਵਿੱਚ ਵੀ ਅਸੀਂ ਡੰਗਰ ਪਸ਼ੂ ਹਰ ਸ਼ੈ ਉਹ ਰੱਖਦੇ ਤਾਂ ਜ਼ਰੂਰ ਆ, ਲੇਕਿਨ ਅਸੀਂ ਉਹਨਾਂ ਦੇ ਵਿੱਚ ਕੋਈ ਸਪੈਸ਼ਲਾਈਜ਼ ਨਹੀਂ ਹੁੰਦੇ। ਪਰ ਕਾਮਯਾਬ ਰਹਿਣਾ, ਮੈਂ ਇਹੀ ਗੱਲ ਕਰਨਾ ਕਿ ਕਾਮਯਾਬ ਉਹੀ ਬੰਦੇ ਹੋਣ। ਦੇਖ ਨਾ, ਇਹ ਸਾਰੇ ਜਨਰਲ ਡੰਗਰਾਂ ਵਾਲਾ ਇੱਕ ਜਨਰਲ ਨੌਲੇਜ ਆ, ਲੇਕਿਨ ਇੱਕ ਬੰਦਾ ਗਾਵਾਂ ਤੇ ਜਿਹੜਾ ਵਾ ਨਾ ਕਰਦਾ ਵਾ ਕਿ ਗਾਵਾਂ ਉਹ ਅੱਗੇ ਫਿਰ ਉਹ ਅੱਗੇ ਗਾਵਾਂ ਦੀ ਕਿਸੇ ਖਾਸ ਬਰੀਡ ਤੇ ਉਹਦਾ ਜਿਹੜਾ ਨਾ ਉਹਦਾ ਨੌਲੇਜ ਜ਼ਿਆਦਾ ਉਹਨੇ ਰੱਖਿਆ, ਤਜਰਬਾ ਯਾਨੀ ਕਿ ਜਿਹੜਾ ਵਾ ਹੈ
ਕਿਸੇ ਬੰਦੇ ਦਾ ਭੇਡਾਂ ਤੇ, ਕਿਸੇ ਦਾ ਬੱਕਰੀਆਂ ਤੇ, ਕੋਈ ਬੰਦੇ ਦਾ ਚਾਰੇ ਤੇ ਹੈ ਆ ਕਿ ਇਹ ਚਾਰੇ ਕਿਹੜੇ, ਯਾਨੀ ਕਿ ਜਿਹੜਾ ਉਹ ਫਿਰ ਫਾਇਦਾ ਉਹੀ ਉਠਾਉਂਦਾ ਵਾ। ਹਾਂ, ਸਾਡੇ ਇੱਕ ਦੋਸਤ ਆ ਗੋਜਰੇ ਤੋਂ ਜੀ, ਰਾਣਾ ਖਾਲਦ ਸਾਹਿਬ ਜੀ, ਉਹਨਾਂ ਨੇ ਪਹਿਲਾਂ 2 ਤੋਤੇ ਲਿਆਂਦੇ ਸੀਗੇ ਜੀ ਇੰਡੋਨੇਸ਼ੀਆ ਤੋਂ, ਉਹਨਾਂ ਨੇ ਮੰਗਵਾਏ ਸੀ 24-25 ਲੱਖ ਰੁਪਏ ਦੇ। ਫਿਰ ਉਹਨਾਂ ਨੇ ਹੌਲੀ ਹੌਲੀ ਆਪਣੀ ਸੋਚ ਨਾਲ ਵੀ ਜਿਵੇਂ ਇਹਨੂੰ ਇਹਦੇ ਨਾਲ ਰੱਖਾਂ, ਇਹਨੂੰ ਇਹਦੇ ਨਾਲ ਰੱਖਾਂ, ਉਹ ਜੋੜੇ ਬਣਾਵਾਂ, ਉਹਦੇ ਤੋਂ ਨਵੇਂ ਰੰਗ ਡਿਵੈਲਪ ਹੋਣਗੇ ਹੈ, ਤੇ ਉਹਨਾਂ ਨੇ ਉਹ ਬੜਾ ਸਾਰਾ ਆਪਣਾ ਨਿਜ਼ਾਮ ਇਦਾਂ ਅਕਲ ਦਾ ਇਸਤੇਮਾਲ ਸਪੈਸ਼ਲਾਈਜ਼, ਜਦੋਂ ਤੁਸੀਂ ਕਿਸੇ ਵੀ ਇੱਕ ਕੰਮ ਨੂੰ, ਅੱਜ ਜਿਵੇਂ ਸਾਡਾ ਜਿਹੜਾ YouTube ਚੈਨਲ ਆ, ਇਹ ਤਾਂ ਇੱਕ ਜਨਰਲ ਸਟੋਰ ਆ ਨਾ ਜੀ ਹੈ, ਤੇ ਬਹੁਤ ਸਾਰੇ ਹੁਣ ਦੌਰਵ ਰਾਠੀ ਨੂੰ ਲੈ ਲਓ, ਸੈਯਦ ਮੁਜ਼ੰਮਲ ਸ਼ਾਹ ਨੂੰ ਲੈ ਲਓ, ਉਹ ਸਪੈਸੀਫਿਕ, ਉਹ ਸਪੈਸ਼ਲਾਈਜੇਸ਼ਨ ਕੀਤੀ ਹੋਈ ਉਹਨਾਂ ਨੇ। ਰਾਣਾ ਸਾਹਿਬ ਇਹ ਤਾਂ ਹੈ ਨਹੀਂ, ਉਹਨਾਂ ਦੀ ਰਿਸਰਚ ਜ਼ਿਆਦਾ ਵਾ, ਯਾਨੀ ਕਿ ਉਹਦੇ ਤੇ ਲੱਗੇ ਨਾ। ਅਸੀਂ ਸਾਡੇ ਕੋਲ ਕਿਤਾਬ ਦੀ ਵੀਡੀਓ ਆ ਗਈ, ਅਸੀਂ ਕਿਤਾਬ ਦੀ ਪਾ ਦੇਣੀ, ਅਸੀਂ ਮੁਰੱਬੇ ਚਲ ਗਏ, ਅਸੀਂ ਮੁਰੱਬੇ ਦੀ ਪਾ ਦੇਣੀ। ਲੇਕਿਨ ਉਹ ਰਾਣਾ ਸਾਹਿਬ ਦੀ ਵੀ ਗੱਲ ਉਹ ਠੀਕ ਹੈਗੀ ਆ। ਅੱਛਾ ਨਾ, ਬੰਦਾ, ਇਹ ਜਿਹੜੇ ਬੰਦੇ ਕਿਸੇ ਸ਼ਹਿਰ 'ਚ ਸਪੈਸ਼ਲਾਈਜੇਸ਼ਨ ਕਰਦੇ ਆ, ਕਿਤਾਬੀ ਵੀ ਕਰਦੇ ਆ ਤੇ ਕੋਈ ਪ੍ਰੈਕਟੀਕਲੀ ਵੀ ਸਪੈਸ਼ਲਾਈਜ਼ਡ ਹੁੰਦੇ ਆ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਆ ਸ਼ੁਰੂ ਦੇ ਵਿੱਚ, ਆਖਰ ਦੇ ਵਿੱਚ ਖੁਲਾਸਾ ਅਸਲ ਦੇ ਵਿੱਚ ਉਹੀ ਹੈਗਾ ਵੀ ਕਿਸੇ ਵੀ ਇੱਕ ਕੰਮ ਨੂੰ ਬਾਰ-ਬਾਰ ਕਰਨਾ, ਇੱਕ ਵਾਰ ਨਹੀਂ 10 ਵਾਰ ਕਰਨਾ, 10 ਵਾਰ ਨਹੀਂ 1000 ਵਾਰ ਕਰਨਾ, ਤੇ ਫਿਰ ਆਪਣੇ ਉਸ ਨੁਕਤੇ ਦੇ ਉੱਤੇ ਪਹੁੰਚ ਜਾਣਾ ਜਿਹੜੀ ਸ਼ਾਇਦ ਤੁਹਾਨੂੰ ਚਾਹੀਦੀ ਆ, ਉਹ ਹੋ ਜਾਂਦੀ ਆ ਸਪੈਸ਼ਲਾਈਜੇਸ਼ਨ। ਹੁਣ ਬਲਬ ਵਾਲੇ ਬੰਦੇ ਦੀ ਕਹਾਣੀ ਆ ਵੀ ਉਹਨੇ ਕਹਿੰਦੇ 1000 ਜਿਹੜੀ ਬਲਬ 999, ਉਹਨੂੰ ਕਿਹਾ ਵੀ ਤੁਸੀਂ ਇੱਕ ਵਾਰੀ, ਉਹਨੇ ਕਿਹਾ ਨਹੀਂ, ਮੈਨੂੰ ਇਹ ਪਤਾ ਲੱਗ ਗਿਆ 999 ਇਹ ਤਰੀਕੇ ਆ ਜਿਨ੍ਹਾਂ ਨਾਲ ਬਲਬ ਨਹੀਂ ਬਣ ਸਕਦਾ, ਨਹੀਂ ਬਣਦਾ। ਮੈਂ ਉਹੀ ਮਿਸਾਲ ਮੈਂ ਦੇਣ ਲੱਗਾ ਸੀਗਾ, ਗੱਲ ਮੈਂ ਘੁਮਾ ਫਿਰਾ ਕੇ ਉੱਥੇ ਲਿਆਂਦੀ ਤੇ ਰਾਣਾ ਸਾਹਿਬ ਨੇ ਜੀ ਇੰਜ ਕਰਕੇ ਚੁੱਕ ਲਈ ਵੀ ਮੈਂ ਇਹੀ ਗੱਲ ਕਰਨ ਲੱਗਾ ਸੀ ਵੀ ਜਿਹੜਾ ਐਡੀਸਨ ਸੀ ਨਾ ਜੀ, ਉਹਨੇ 900 ਵਾਰੀ ਕਹਿੰਦੇ ਆ ਬਲਬ ਬਣਾਇਆ, 901 ਵਾਰੀ ਜਦੋਂ ਗਿਆ ਨਾ ਉਹ, ਤੇ ਉਹ ਡਰ ਗਿਆ। ਕਿਸੇ ਨੇ ਉਹਨੂੰ ਕਿਹਾ ਵੀ ਗੱਲ ਇਹ ਵੀ ਇਹ ਤੂੰ ਤਾਂ 1000 ਤਜਰਬੇ ਕਰ ਲਏ ਇਹਦੇ ਤੇ ਹੈ, ਤੇ ਉਹਨੇ ਕਿਹਾ ਵੀ ਮੈਨੂੰ ਇਹ ਪਤਾ ਲੱਗ ਗਿਆ ਵੀ ਇੰਜ ਬਲਬ ਨਹੀਂ ਬਣਦਾ। ਤੇ ਉਹ ਗੱਲ ਇਹ ਆ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਇਹ ਮਕਸਦ। ਇੱਥੇ ਮੈਨੂੰ ਬਿਲਕੁਲ ਇੱਕ ਤੁਹਾਡੀ ਗੱਲ ਤੋਂ ਨਾ ਥੋੜੀ ਜੀ ਇੱਕ ਮੈਨੂੰ ਗੱਲ ਆਈ, ਬੜੀ ਅਹਿਮ ਗੱਲ ਹੈ। ਕਹਿੰਦੇ ਕਿ ਕੋਈ ਵਕਤੀ ਸ਼ਿਕਸਤ ਜਿਹੜੀ ਹੁੰਦੀ ਹੈ ਨਾ, ਉਹਨੂੰ ਮੁਸਤਕਿਲ ਨਾਕਾਮੀ ਨਹੀਂ ਸਮਝਣਾ ਚਾਹੀਦਾ। ਸਭ ਤੋਂ ਵੱਡਾ ਜਿਹੜਾ ਵਾ ਨਾ ਇਹੀ ਹੈ। ਮੈਂ ਕਹਿੰਦਾ ਵੀ ਮੌਕੇ ਬੜੇ, ਮੈਂ ਆਪਣੇ ਜਿੰਨੇ ਵੀ ਸਾਡੇ ਦੇਖਣ ਵਾਲੇ ਆ ਜਾਂ ਕੋਈ ਹੋਰ, ਜਿੰਨੇ ਸਾਡੇ ਕੋਲ ਬਹੁਤ ਸਾਰੇ ਵੀਰ ਇਦਾਂ ਦੇ YouTube ਵਾਲੇ ਆਂਦੇ ਆ, ਸਮਝਦੇ ਆ ਕਿ ਅਸੀਂ ਪਤਾ ਨਹੀਂ ਆਪਣਾ ਚੈਨਲ ਜਿਹੜਾ ਨਾ ਕਿਸੇ ਤੁੱਕੇ ਦੇ ਨਾਲ ਨਾ ਚਲਾ ਲਿਆ ਹੈ, ਹਾਲਾਂਕਿ ਵੀਰ ਭਰਾਵਾਂ ਦੀ ਮੁਹੱਬਤਾਂ ਆ ਤੁਹਾਡੀ ਵਜ੍ਹਾ ਦੇ ਨਾਲ ਆ, ਲੇਕਿਨ ਉਹ ਕਹਿੰਦੇ ਆ ਵੀ ਸ਼ਾਇਦ ਇਹਨਾਂ ਨੇ ਕੋਈ ਟ੍ਰਿਕ ਲਾਈ ਆ, ਮੈਸੇਜ ਵੀ ਆਣਗੇ, ਬੰਦੇ ਕੋਲ ਵੀ ਆਉਂਦੇ ਆ, ਗੱਲ ਵੀ ਕਰਦੇ। ਮੈਂ ਇਹੀ ਗੱਲ ਕਰੂੰਗਾ ਵੀ ਜਿਹੜੀ ਆ ਨਾ ਸ਼ਿਕਸਤ ਨੂੰ ਆਪਣੀ ਆਖਰੀ ਉਹ ਨਹੀਂ ਸਮਝਣਾ ਚਾਹੀਦਾ, ਬਲਕਿ ਉਹਨੂੰ ਆਪਣਾ ਪਹਿਲਾ ਮੌਕਾ ਸਮਝਣਾ ਚਾਹੀਦਾ। ਉਹਨੂੰ ਉੱਥੋਂ ਛੱਡ ਦਿਓ, ਨਵਾਂ ਕੋਈ ਉਹ ਕਰੋ। ਅਗਰ ਤੁਹਾਡਾ ਇੱਕ ਕੰਟੈਂਟ ਜਿਹੜਾ ਆ ਫਰਜ਼ ਕਰੋ ਨਹੀਂ ਚੱਲਿਆ, ਤੁਸੀਂ ਉਹਦੇ ਉੱਤੇ ਇੱਕ ਥੋੜੀ ਜਿਹੀ ਉਹਦੇ ਵਿੱਚ ਬਦਲਾਅ ਪੈਦਾ ਕਰੋ। ਮੈਂ ਇਹਦੀ ਤੇਰੇ ਵਾਲੀ ਗੱਲ ਬਤਾਉਂਗਾ। ਵਕਾਰ ਪਿੰਡਰ ਇਸ ਟਾਈਮ ਇੱਕ ਕਿਸਮ ਦਾ ਨੰਬਰ 1 ਹੈ ਪੰਜਾਬੀ ਵਲਾਗਰਾਂ 'ਚ। ਉਹਦਾ ਪਿਛਲੇ ਦਿਨ ਇੱਕ ਮੁੰਡੇ ਨੇ ਇੰਟਰੋ ਕੀਤਾ, ਉਹਨੇ ਕਿਹਾ ਜੀ ਤੁਸੀਂ ਕੋਈ ਗੁਰ ਦੱਸੋ ਕਿ ਵੀ ਕਿਸ ਤਰ੍ਹਾਂ। ਉਹਨੇ ਕਿਹਾ ਗੁਰ ਕੁਛ ਵੀ ਨਹੀਂ, ਕੰਟੈਂਟ ਆ। ਉਹਨੇ ਕਿਹਾ ਮੈਂ ਜਿਹੜਾ ਕੁਛ ਕਰਦਾ ਸੀ, ਮੇਰਾ ਕੰਟੈਂਟ ਸੀ, ਮੈਂ ਉਹੀ ਦਿਖਾਇਆ। ਕੰਟੈਂਟ 'ਚ ਜਾਨ ਹੈ ਨਾ ਜਿਹੜਾ ਵਾ, ਉਹਨੇ ਬਾਕੀ ਉਹਨੇ ਕਿਹਾ ਵੀ ਮੈਨੂੰ ਕੋਈ ਨਹੀਂ ਯਾਨੀ ਕਿ ਬਰੀਕੀ ਦਾ ਉਰਾਂ ਪਰਾਂ ਦਾ ਚੀਜ਼ਾਂ ਦਾ। ਤੇ ਹੁਣ ਦੇਖ ਲਓ ਕਿ ਜਿਸ ਬੰਦੇ ਨੂੰ, ਹਾਲੇ ਕਿ ਅਸੀਂ ਆਮ ਲੋਕੀ ਬਹੁਤੇ ਸਮਝਦੇ ਕਿ ਉਹ ਯਾਰ ਬੰਦਾ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ, ਲੇਕਿਨ ਉਸ ਨੂੰ ਵੀ ਇਹ ਪਤਾ ਵਾ ਕਿ ਵੀ ਬੁਨਿਆਦੀ ਤੌਰ ਤੇ ਸਭ ਤੋਂ ਤਕੜਾ ਐਲੀਮੈਂਟ ਜਿਹੜਾ ਕੰਟੈਂਟ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਰਾਣਾ ਸਾਹਿਬ ਅਸਲ ਵਿੱਚ ਰਾਣਾ ਸਾਹਿਬ ਗੱਲ ਉਹੀ ਆ ਵੀ ਤੁਹਾਡਾ ਜਿਹੜਾ ਕੰਮ ਆ ਨਾ, ਜਿਹੜਾ ਮੈਂ ਸਮਝਦਾ ਵੀ ਜਾਂ ਤੁਸੀਂ ਦਿਖਾਓ ਜੋ ਤੁਸੀਂ ਹੈ, ਹਾਂਜੀ ਬਿਲਕੁਲ, ਜਾਂ ਫਿਰ ਦਿਖਾਓ ਵੀ ਤੁਸੀਂ ਅਦਾਕਾਰ ਆ। ਫਿਰ ਅਗਲੇ ਬੰਦੇ ਨੂੰ ਇਹ ਪਤਾ ਹੋਵੇ ਵੀ ਇਹ ਅਦਾਕਾਰ ਆ, ਉਹ ਤੇਰੀ ਅਦਾਕਾਰੀ ਨੂੰ ਪਸੰਦ ਕਰੇ, ਤੇਰੇ ਓਰੀਜਨੈਲਿਟੀ ਆ ਜਿਹੜੀ ਤੁਹਾਡੀ, ਜੋ ਤੁਸੀਂ ਹੈ ਆ ਨਾ, ਫਿਰ ਉਹ ਉਧਰ ਨੂੰ ਸੋਚ ਨਾ ਰੱਖੇ। ਦੇਖੋ ਜੀ, ਜਾਂ ਤਾਂ ਤੁਸੀਂ ਓਰੀਜਨਲ ਬਹੁਤ ਅੱਛੇ ਆ, ਤੁਹਾਡਾ ਓਰੀਜਨਲ ਕੰਟੈਂਟ ਹੀ ਬਹੁਤ ਅੱਛਾ ਵਾ, ਉਹਦੇ 'ਚ ਲੋਕਾਂ ਨੂੰ ਦਿਲਚਸਪੀ ਆ, ਜਾਂ ਫਿਰ ਤੁਸੀਂ ਐਕਟਰ ਇੰਨੇ ਅੱਛੇ ਹੋਵੋ, ਐਕਟਰ ਵੀ ਹਲਕੇ ਨਾ ਹੋਵੋ, ਲੋਕਾਂ ਨੂੰ ਇਹ ਪਤਾ ਲੱਗੇ ਕਿ ਯਾਰ ਇਹ ਕਮ ਸੇ ਕਮ ਮੈਂ ਕਹਿੰਦਾ ਰਾਣਾ ਸਾਹਿਬ ਅਗਲੇ ਬੰਦੇ ਨੂੰ ਇਹ ਪਤਾ ਹੋਵੇ ਵੀ ਇਹ ਅਦਾਕਾਰ ਆ, ਮੇਰੇ ਨਾਲ ਅਦਾਕਾਰੀ ਕਰ ਰਿਹਾ, ਮੈਂ ਇਹਦੀ ਅਦਾਕਾਰੀ ਨੂੰ ਪਸੰਦ ਕਰਨਾ, ਬੇਕਾ ਇਹਨੂੰ ਨਹੀਂ ਪਸੰਦ ਕਰਨਾ, ਇਹਦੀ ਅਦਾਕਾਰੀ ਨੂੰ ਪਸੰਦ ਕਰਨਾ। ਬਹੁਤ ਸਾਰੇ ਲੋਕ ਇਦਾਂ ਦੇ ਆ ਵੀ ਜਿਹੜੇ ਗੱਡੀਆਂ ਕਾਰਾਂ ਤੇ ਦਿਖਾ ਕੇ ਨਾ ਜੀ ਰਾਣਾ ਸਾਹਿਬ ਵਾਇਰਲ ਹੁੰਦੇ ਆ,
ਖਰਾਬ ਕਿੱਥੋਂ ਹੁੰਦੇ ਆ, ਜਦੋਂ ਕਿਸੇ ਦੀ ਗੱਡੀ ਲਿਆ ਕੇ ਨਾ ਹੂੰ ਉਹ ਸਾਹਮਣੇ ਖੜੀ ਕਰਕੇ ਕਹਿੰਦੇ ਆ ਵੀ ਆਹ ਗੱਡੀ ਵੀ ਦੇਖੋ ਮੇਰੀ ਹੈ, ਉੱਥੋਂ ਆ ਕੇ ਫਿਰ ਉਹਨਾਂ ਦੀ ਜਿਹੜੇ ਜੋ ਹੈ ਸੀ ਨਾ ਉਹ ਖਤਮ ਹੋ ਜਾਂਦੇ ਆ। ਇਹ ਲੋਕ ਨਾਪਸੰਦੀਦਗੀ ਦਾ ਇਜ਼ਹਾਰ ਕਰਨਗੇ, ਲੇਕਿਨ ਅਗਰ ਉਹੀ ਗੱਡੀ ਰਾਣਾ ਸਾਹਿਬ ਲਿਆ ਕੇ ਉਹ ਕਹਿਣਗੇ ਨਾ ਕਿ ਆਹ ਗੱਡੀ ਫਲਾਣੇ ਬੰਦੇ ਦੀ ਆ, ਹਾਂ ਤੇ ਇਹ ਜਾਂ ਮੈਂ ਰੈਂਟ ਤੇ ਲਿਆਂਦੀ ਆ ਜਾਂ ਮੈਂ ਕਿਰਾਏ ਤੇ ਲਿਆਂਦੀ ਆ, ਤੇ ਉਹ ਬੰਦੇ ਕਦੇ ਫੇਲ ਨਹੀਂ ਹਾਂ। ਹੋਣਗੇ। ਔਰ ਦੇਖੋ ਜੀ, ਲੋਕ ਨਾ ਫਰਾਡ ਤੇ ਝੂਠ ਨਹੀਂ ਪਸੰਦ ਕਰਦੇ। ਉਹੀ ਮੈਂ ਗੱਲ ਹਾਂ ਹਾਂ, ਜਦੋਂ ਉਹਨਾਂ ਨੂੰ ਐਕਟਿੰਗ ਪਤਾ ਹੁੰਦਾ ਨਾ ਵੀ ਐਕਟਿੰਗ ਕਰ ਰਹੇ ਆ, ਉਹਨਾਂ ਨੂੰ ਇਹ ਫਰਾਡ ਦਾ ਨਹੀਂ ਹੁੰਦਾ। ਹਾਂ ਉਹਨਾਂ ਨੂੰ ਪਤਾ ਵੀ ਐਕਟਰ ਆ ਨਾ, ਮੈਂ ਇਹੀ ਗੱਲ ਕਰਦਾ ਕਿਉਂਕਿ ਚਲੋ ਅੱਛਾ ਬਿਲਕੁਲ ਤੇਰੇ ਵਾਲੀ ਉਹੀ ਗੱਲ ਤੋਂ ਨਾ ਇੱਕ ਦੋਸਤ ਹੈ ਆ, ਬੜੇ ਅੱਛੇ ਕੰਟੈਂਟ ਕ੍ਰੀਏਟਰ, ਉਹਨਾਂ ਦੀ ਗੱਲ ਹੋ ਰਹੀ ਸੀ। ਉਹ ਕਿਸੇ ਬੰਦੇ ਦਾ ਹਵਾਲਾ ਦੇ ਰਹੇ ਸੀ, ਉਹਨੇ ਕਿਹਾ ਯਾਰ ਉਹ ਆਏ ਟੀਵੀ ਤੇ ਗੱਲ ਹੋਈ ਵੀ ਵੀ ਹੋ ਗਈ ਵੀ ਪੜ੍ਹੇ ਕੋਈ ਨਹੀਂ ਹੈ ਤੇ ਗੱਡੀਆਂ ਦਾ ਤੇ ਫਲਾਂ ਦਾ। ਕਹਿੰਦਾ ਯਾਰ ਮੈਂ ਵਾਹਵਾ ਦੇਰ ਸੋਚਦਾ ਰਿਹਾ ਵੀ ਇਸ ਗੱਲ 'ਚ ਕੰਟੈਂਟ ਕਿੱਥੇ ਹੈ। ਹੈਂ ਉਹ ਮੈਂ ਕਿਹਾ ਅਸਲ 'ਚ ਨਾ ਇੱਕ ਕੰਟੈਂਟ ਹੁੰਦਾ ਵਾ, ਇੱਕ ਟ੍ਰੈਂਡ ਹੁੰਦਾ ਵਾ। ਜਿਹੜਾ ਟ੍ਰੈਂਡ ਹੁੰਦਾ ਨਾ, ਟ੍ਰੈਂਡ ਕੰਟੈਂਟ ਨੂੰ ਨਹੀਂ ਕਰਦਾ, ਉਹ ਕਿਸੇ ਵੀ ਚੀਜ਼ ਤੇ ਹੋ ਜਾਂਦਾ ਹੈ। ਤੇ ਲੇਕਿਨ ਪਰ ਇਹ ਹੁੰਦਾ ਕਿ ਟ੍ਰੈਂਡ ਨਾ ਮਰ ਜਾਂਦਾ ਬੜੀ ਜਲਦੀ, ਟ੍ਰੈਂਡ ਦੀ 2-3 ਸਾਲ ਤੋਂ ਜ਼ਿਆਦਾ ਨਹੀਂ ਜਾਂਦਾ। ਹਾਂਜੀ ਲੇਕਿਨ ਕੰਟੈਂਟ ਮੈਨੂੰ ਹੁਣ ਪਿਛਲੇ ਜਿਹੇ ਦਿਨਾਂ ਇੱਕ ਦੋਸਤ ਨੇ ਫੋਨ ਕੀਤਾ ਤੇ ਉਹਨਾਂ ਨੂੰ ਕਿਤੇ ਪਹਿਲੀ ਦਫਾ ਦੇਖਿਆ ਸੀ ਦੁਰੂ ਰਾਠੀ ਦਾ, ਕਹਿੰਦੇ ਯਾਰ ਇਹ ਬੰਦਾ ਇਤਨੇ ਮੈਂ ਕਿਹਾ ਮੈਂ ਤਾਂ 8-7 ਮਿਲੀਅਨ ਸੀ ਜਦੋਂ ਉਦੋਂ ਤੋਂ ਦੇਖ ਰਿਹਾ। ਮੈਂ ਕਿਹਾ ਜਿੰਨੀ ਅੱਛੀ ਕਈ ਵਾਰੀ ਹੁੰਦਾ ਨਾ, ਬੰਦਾ ਕਹਿੰਦਾ ਕਿ ਯਾਰ ਇਸ ਤਰ੍ਹਾਂ ਦਾ ਕੰਮ ਅਸੀਂ ਨਹੀਂ ਕਰ ਸਕਦੇ। ਯਾਨੀ ਕਿ ਸਭ ਤੋਂ ਅੱਛੀ ਐਪਰੀਸ਼ੀਏਸ਼ਨ ਇਹੀ ਹੁੰਦੀ ਆ ਕਿ ਯਾਰ ਇਹਨੇ ਇੰਨਾ ਸੋਹਣਾ ਕੀਤਾ। ਨਹੀਂ ਜੀ ਕਿਆ ਬਾਤ ਹੈ, ਦੁਰੂ ਰਾਠੀ ਜੀ ਕਿਆ ਬਾਤ ਹੈ ਜੀ, ਸੈਯਦ ਮੁਜ਼ੰਮਲ ਸ਼ਾਹ ਕਿਆ ਬਾਤ ਆ। ਅਸੀਂ ਇਹਨਾਂ ਨੂੰ ਦੇਖਦੇ ਹਾਂ, ਉਹ ਆਪਣੇ ਅੱਛੇ ਲੱਗਦੇ ਆ ਵੀ ਇੱਕ ਗ੍ਰਿਫਤ। ਹਾਂ ਆਪਣੇ ਇੱਕ ਹੋਰ ਹੈਗੇ ਆ ਉਹ ਫੈਸਲ ਵੜੈਚ ਜਿਹੜੇ ਆ, ਹਾਂ ਉਹਨਾਂ ਦਾ ਵੀ ਬਹੁਤ ਦੇਖੋ ਨਾ, ਜਿਹੜੇ ਵੀ ਜਿੱਥੇ ਵੀ ਕੰਟੈਂਟ ਹੈ। ਰਾਣਾ ਇਜਾਜ਼ ਕਮੇਡੀ ਚ ਰਾਣਾ ਇਜਾਜ਼ ਸਾਹਿਬ ਕੱਲ ਵੀ ਮੁਲਾਕਾਤ ਹੋਈ ਸੀ ਜੀ ਲਾਹੌਰ, ਕਿਆ ਬਾਤ ਹੈ ਜੀ। ਰਾਣਾ ਇਜਾਜ਼ ਸਾਹਿਬ ਦੀ ਸਲੀਮ ਅਲਬੇਲਾ ਸਾਹਿਬ ਨਾਲ ਮੁਲਾਕਾਤ ਹੋਈ ਸੀ ਜੀ ਕੱਲ, ਗੋਗਾ ਪਸਰੂਰੀ ਸਾਹਿਬ ਨਾਲ ਹੋਈ, ਤੇ ਜਨਾਬ ਅਬੀਰਾ ਖਾਨ ਸਾਹਿਬਾ ਨਾਲ ਮੁਲਾਕਾਤ ਹੋਈ, ਬਹੁਤ ਚੰਗਾ ਲੱਗਿਆ। ਮਾਜਿਦ ਖਾਨ ਸੀ ਤੇ ਹੋਰ ਵੀ ਦੋ ਸੀਗੇ, ਬੜਾ ਜੀ ਲਾਹੌਰ ਗਏ ਸੀਗੇ, ਮਜ਼ਾ ਆਇਆ। ਬਾਕੀ ਉਹ ਪ੍ਰੋਗਰਾਮ ਉੱਥੇ ਇੱਕ ਮੁਲਾਕਾਤ ਹੋਈ ਸੀ। ਅੱਛਾ ਜੀ, ਅੱਜ ਦੀ ਜਿਹੜੀ ਸਾਡੀ ਵੀਡੀਓ ਸੀ ਨਾ, ਇਹ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਹੋ ਗਏ, ਵੀ ਕਿਤਾਬ ਤੇ ਵੀ ਗੱਲ ਹੋ ਗਈ ਤੇ ਰਾਣਾ ਸਾਹਿਬ ਕੋਲੋਂ ਅਸੀਂ ਆ ਜਿਹੜੇ ਸਾਡੇ ਯੂਟਿਊਬਰ ਜਿਹੜੇ ਲੱਭਦੇ ਫਿਰਦੇ ਆ ਕਿ ਕੀ ਕਰਨਾ ਚਾਹੀਦਾ ਆ, ਉਹਨਾਂ ਵਾਸਤੇ ਵੀ ਇਹ ਇੱਕ ਜੇ ਦੇਖੀ ਜਾਵੇ ਨਾ, ਇਹ ਬੜੀ ਫਾਇਦੇ ਵਾਲੀ ਗੱਲ ਹੈਗੀ ਆ ਜਿਹੜੀ ਅਸੀਂ ਇਸ ਵੀਡੀਓ ਦੇ ਵਿੱਚ ਰਾਣਾ ਸਾਹਿਬ ਨੇ ਕੀਤੀ ਹੈ ਨਾ। ਤੇ ਇਹਨਾਂ ਚੀਜ਼ਾਂ ਨੂੰ ਰਾਣਾ ਸਾਹਿਬ ਦੀਆਂ ਨੂੰ ਫਾਲੋ ਕਰਿਆ ਕਰੋ, ਇਹ ਸਮਝਿਆ ਕਰੋ ਵੀ ਰਾਣਾ ਸਾਹਿਬ ਕੀ ਕਹਿੰਦੇ ਆ। ਹੁਣ ਦੇਖੋ ਨਾ, ਹੁਣ ਕਈ ਮੁੰਡੇ ਆ ਉਹ ਕੈਮਰੇ ਵੀ 2-2 ਲਾਉਂਦੇ ਆ, ਬੜੀ ਅੱਛੀ ਸ਼ਕਲੋ ਸੂਰਤ ਵੀ ਹੈ, ਲੇਕਿਨ ਉਹ ਵੀਡੀਓ ਉਹਨਾਂ ਦੀ ਨਾ 500,000 ਤੋਂ ਜ਼ਿਆਦਾ ਨਹੀਂ ਚੱਲਦੀ। ਮੈਂ ਕਈ ਵਾਰੀ ਨਾ ਸਿਰਫ ਵੀਡੀਓ ਇਸ ਲਈ ਬਣਾਉਣਾ ਵਾ ਕਿ ਮੈਂ ਆਪਣਾ ਕੰਟੈਂਟ ਵਾਲਾ ਪੁਆਇੰਟ ਜਿਹੜਾ ਵਾ ਨਾ ਉਹਨੂੰ ਸਾਬਤ ਕਰ ਸਕਾਂ ਵੀ ਮੇਨ ਚੀਜ਼ ਜਿਹੜੀ ਆ ਨਾ ਕੰਟੈਂਟ ਆ। ਹੁਣ ਇਹ 2 ਵੀਡੀਓ ਮੈਂ ਤੁਹਾਡੀ ਗੈਰ ਮੌਜੂਦਗੀ 'ਚ ਜਿਹੜੀਆਂ ਨਾ, ਇਹ ਕਿਸੇ ਨਿਆਣੇ ਨੂੰ ਦਿਖਾਉਣ ਲਈ ਬਣਾ ਸੀ ਵੀ ਇਹ ਦੇਖ ਵੀ ਖਾਲਦ ਵੀ ਨਹੀਂ ਹੈ, ਵੀ ਇਹ ਕੈਮਰਾ ਵੀ ਨਹੀਂ ਚੰਗਾ ਹੈ ਤੇ ਬਾਕੀ ਫਰੇਮ ਵੀ ਨਹੀਂ ਚੰਗਾ ਹੈ। ਤੁਸੀਂ ਤਾਂ ਜੀ ਸਾਡੇ ਮੋਹਸਨ ਹੈ ਜੀ ਰਾਣਾ ਸਾਹਿਬ, ਇਹ ਗੱਲ ਨਹੀਂ ਹੈਗੀ, ਅਸੀਂ ਤੁਹਾਡੇ ਬਿਨਾਂ ਕੁਝ ਵੀ ਨਹੀਂ ਹੈਗੇ, ਸਾਡੇ ਬਗੈਰ ਤੁਸੀਂ ਸਾਰਾ ਕੁਝ ਹੈਗੇ ਆ ਜੀ। ਤੇ ਉਹ ਮੈਂ ਆਖਰ ਦੇ ਉੱਤੇ ਇਹੀ ਗੱਲ ਕਰੂੰਗਾ ਵੀਰਾਂ ਭਰਾਵਾਂ ਦੇ ਨਾਲ ਵੀ ਜੇ ਤੁਹਾਨੂੰ ਸਾਡੀ ਅਸੀਂ ਆਹ ਜਿਹੜੀ ਕਿਤਾਬ ਦੇ ਉੱਤੇ ਵੀਡੀਓ ਬਣਾਉਂਦੇ ਆ, ਜਾਂ ਅਸੀਂ ਕੋਈ ਜਿਹੜਾ ਕੋਈ ਸਾਡੀ ਸੋਸ਼ਲ ਜਿਹੜੇ ਸਾਡੇ ਪ੍ਰੋਬਲਮ ਮਸਲੇ ਹੈਗੇ ਆ, ਜਿੱਦਾਂ ਕਿ ਅਸੀਂ ਉਹ ਬੱਚਿਆਂ ਦੀ ਤਾਲੀਮੋ ਤਰਬੀਅਤ ਦੇ ਉੱਤੇ ਇੱਕ ਗੱਲ ਕੀਤੀ ਸੀ, ਤੇ ਅਸੀਂ ਹੁਣ ਵਾਲਦੈਨ ਦੀ ਉਹਨਾਂ ਦੀ ਤਰਬੀਅਤ ਤੇ ਵੀ ਅਸੀਂ ਇੱਕ ਵੀਡੀਓ ਬਣਾਣੀ ਹੈ। ਇਹ ਨਹੀਂ ਹੈ ਵੀ ਵਾਲਦੈਨ ਜਿਹੜੇ ਉਹਨਾਂ ਨੂੰ ਛੱਡਾਂਗੇ, ਉਹਨਾਂ ਤੇ ਵੀ ਅਸੀਂ ਇੱਕ ਵੀਡੀਓ ਬਣਾਣੀ ਆ। ਤੇ ਜੇ ਤੁਹਾਨੂੰ ਸਾਡਾ ਇਹ ਸਿਲਸਿਲਾ ਚੰਗਾ ਲੱਗਦਾ ਨਾ, ਤੇ ਫਿਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਅਗਾਂ ਵੀ ਇਹ ਵੀਡੀਓ ਜਿਹੜੀ ਹੈ ਨਾ ਆਪਣੇ ਸੱਜਣਾ ਬੇਲੀਆਂ ਨੂੰ ਉਹਨਾਂ ਨੂੰ ਜ਼ਰੂਰ ਭੇਜਿਓ ਵੀ ਕਿਸੇ ਇੱਕ ਦਾ ਵੀ ਇਸ ਨੀਅਤ ਦੇ ਨਾਲ ਵੀ ਕਿਸੇ ਇੱਕ ਦਾ ਵੀ ਭਲਾ ਹੋ ਜਾਵੇ। ਮੈਂ ਅੱਗੇ ਵੀ ਬੜੀ ਵਾਰੀ ਇਹ ਗੱਲ ਹਰ ਵੀਡੀਓ 'ਚ ਕਰਦਾ ਵੀ ਆ ਤੇ ਮੈਂ ਕਰਨੀ ਵੀ ਆ ਵੀ ਅਸੀਂ ਇਹ ਵੀਡੀਓ ਜਿਹੜੀਆਂ ਨਾ ਸਿਰਫ ਇਸ ਵਾਸਤੇ ਬਣਾਉਂਦੇ ਆ ਵੀ ਕਿਸੇ ਬੰਦੇ ਅਸੀਂ ਡੰਡੀ ਪਾ ਰਹੇ ਆ, ਅਸੀਂ ਇਹ ਡੰਡੀ ਪਾਉਣ ਵਾਲੀ ਗੱਲ ਆ, ਤੇ ਇਹਦੇ ਵਿੱਚ ਕੋਈ ਦੂਸਰੀ ਹੋਰ ਕੋਈ ਉਹ ਨਹੀਂ ਹੈਗੀ। ਇਸ ਦੇ ਨਾਲ ਹੀ ਜੀ ਮੈਨੂੰ ਰਾਣਾ ਖਾਲਿਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਨੂੰ ਜੀ ਇਜਾਜ਼ਤ ਦਿਓ ਜੀ।
ਪੰਜਾਬੀ ਜਿੱਥੇ ਜਿੱਥੇ ਵੀ ਵਸਦਾ ਨਾ, ਤੇ ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਤੇ ਅੱਲਾਹ ਪਾਕ ਜੀ ਪਾਕਿਸਤਾਨ ਉੱਤੇ ਬਲਕਿ ਪੂਰੀ ਦੁਨੀਆ ਦੇ ਉੱਤੇ ਅਮਨੋ ਅਮਾਨ ਦਾ ਜਿਹੜਾ ਨਾ ਇੱਕ ਉਹ ਫਜ਼ਾ ਜਿਹੜੀ ਆ ਹਾਂ ਉਹ ਬਿਲਕੁਲ। ਮਾਲਕ ਕਾਇਮ ਹਾਂਜੀ ਰੱਖੇ। ਇਨਸਾਨੀਅਤ ਜ਼ਿੰਦਾਬਾਦ, ਸਭ ਤੋਂ ਵੱਡੀ ਇਨਸਾਨੀਅਤ ਆ, ਇਨਸਾਨੀਅਤ ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖਾ। ਰੱਬ ਰੱਖਾ।